गल लालपुरे ने घट गिणती कमिशन का चेयरमैन लैण की कीमत देण लई कीती आ कि जी गुरु नानक पातशाह विष्णु दे अवतार ने। इहो जिहियां गल्लां कहाउण लई उन्हां नूं बहुत बंदियां दी लोड़ आ। ਉਹ ਕਹਿੰਦੇ ਆ ਜੀ ਅਹੁਦੇ ਦੋ ਸਿੱਖਾਂ ਦੇ ਵਿੱਚੋਂ ਬੰਦੇ ਪੱਟੋ ਜਿਨ੍ਹਾਂ ਦਾ ਕਿਸੇ ਵੀ ਕਾਰਨ ਸਿੱਖ ਜਗਤ ਵਿੱਚ ਨਾਂ ਆ, ਚਰਚਾ ਚ ਬੰਦੇ ਉਹਨਾਂ ਤੱਕ ਅਪਰੋਚ ਕਰੋ। ਜਿਹੜਾ ਪੈਸੇ ਧੇਲੇ ਲੈ ਕੇ ਸਾਡੀ ਬੋਲੀ ਬੋਲ ਸਕਦਾ, ਜਿਹੜਾ ਕਿਸੇ ਅਹੁਦੇ ਦੇ ਲਾਲਚ ਵਿੱਚ ਆ ਸਕਦਾ, ਜਿਹੜਾ ਇਸ ਤਰੀਕੇ ਨਾਲ ਨਹੀਂ ਕੋਈ ਹੋਰ ਕਮਜ਼ੋਰੀ ਲੱਭ ਲਓ, ਪਰ ਉਹਨਾਂ ਤੋਂ ਕਹਾਓ ਇਹ ਗੱਲਾਂ ਕਿ ਸਿੱਖ ਜਿਹੜੇ ਨੇ ਹਿੰਦੂਆਂ ਚੋਂ ਨਿਕਲੇ ਨੇ, ਗੁਰੂ ਸਾਹਿਬਾਨ ਜਿਹੜੇ ਨੇ ਉਹ ਰਾਮਚੰਦਰ, ਕ੍ਰਿਸ਼ਨ, ਬ੍ਰਹਮਾ, ਵਿਸ਼ਨੂੰ, ਮਹੇਸ਼ ਉਹਨਾਂ ਦੇ ਜੀ ਅਵਤਾਰ ਨੇ। ਤੇ ਜੀ ਸਾਰੇ ਦੇ ਸਾਰੇ ਜਿਹੜੇ ਸਿੱਖ ਨੇ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਉਹ ਤਾਂ ਜੀ ਪੰਜਵਾਂ ਵੇਦ ਆ। ਲਾਲਪੁਰਾ ਪੁਲਿਸ ਅਫਸਰ ਵੀ ਰਿਹਾ। ਲਾਲਪੁਰੇ ਨੇ 2 ਕਿਤਾਬਾਂ ਵੀ ਲਿਖੀ, ਮੁਸਲਮਾਨ ਕਹਾਵਣ ਮੁਸ਼ਕਲ ਤੇ ਬ੍ਰਾਹਮਣ ਭਲਾ ਆਖੀ। ਹੁਣ ਇੱਕ ਪਾਸੇ ਦੋਨੇ ਕਿਤਾਬਾਂ ਬੜੀਆਂ ਚੰਗੀਆਂ ਤੇ ਵਧੀਆ ਲੱਗਦੀਆਂ, ਦੂਜੇ ਪਾਸੇ ਅੱਜ ਉਹਨਾਂ ਕਿਤਾਬਾਂ ਦੇ ਕਰਕੇ ਮਿਲੇ ਹੋਏ ਅਹੁਦੇ ਨੂੰ ਐਕਸਪਲੋਇਟ, ਸ਼ੋਸ਼ਣ ਕਿਵੇਂ ਹੋ ਰਿਹਾ ਕਿ ਜੀ ਹੁਣ ਕੀ ਕਵੇ ਬੰਦਾ। ਉਹ ਤਾਂ ਕਹਿੰਦਾ ਜੀ ਮੈਂ ਮਾਫੀ ਮੰਗ ਲਈ। ਗੱਲ ਫੇਰ ਇਹ ਆ ਕਿ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਆ ਟੀਵੀ ਚੈਨਲਾਂ ਦੇ ਉੱਤੇ, YouTube ਚੈਨਲਾਂ ਦੇ ਉੱਤੇ ਇਸ ਮੌਕੇ ਬੇਸ਼ੁਮਾਰ ਬੰਦੇ ਲੱਗੇ ਹੋਏ। ਇਹ ਤਾਂ ਸਾਡੀ ਕੌਮ ਉੱਤੇ ਕਿਰਪਾ ਹੈ ਕਿ ਸਾਡੇ 'ਚ ਅਜੇ ਅਣਖ ਗੈਰਤ ਹੈ ਕਿ ਨਹੀਂ ਤਾਂ ਜਿਹੜੇ ਸਿਆਸੀ ਤੇ ਧਾਰਮਿਕ ਪੋਸਟਾਂ ਤੇ ਬੈਠੇ ਬੰਦੇ ਆ ਇਹ ਤਾਂ ਲੈ ਬੈਠੇ ਆ ਪੰਥ। ਐਵੇਂ ਆਪਾਂ ਝੂਠ ਬੋਲੀ ਚੱਲੀਏ ਜੀ ਫਲਾਨਾ ਬਹੁਤ ਸਿਆਣਾ, ਫਲਾਨਾ ਬਹੁਤ ਵੱਡਾ, ਇਹ ਬਿਲਕੁਲ ਵਿਕੇ ਹੋਏ ਲੋਕ। ਜਿੰਨਾ ਵੱਡਾ ਹਮਲਾ ਇਸ ਮੌਕੇ ਪੂਰਾ ਹਿੰਦੂ ਕਵੀਆਂ ਨੇ ਸਿੱਖੀ ਉੱਤੇ ਕੀਤਾ ਹੋਇਆ, ਕਿੱਧਰ ਨੂੰ ਜਾਵਾਂਗੇ? ਤਾਕਤਾਂ ਦੇ ਜਥੇਦਾਰਾਂ ਕੋਲੇ ਜਾਵਾਂਗੇ ਤੇ ਤਾਕਤਾਂ ਦੇ ਜਥੇਦਾਰਾਂ ਕੋਲ ਅੱਜ ਦੀ ਤਰੀਕ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਰਹੀ। ਟੀਵੀ ਚੈਨਲਾਂ ਦੇ ਉੱਤੇ ਸੱਦਿਆ ਹੀ ਉਹਨਾਂ ਨੂੰ ਜਾਂਦਾ ਜਿਹੜੇ ਭਾਰਤ ਮਾਤਾ ਕੀ ਜੈ ਕਹਿ ਕੇ ਹਿੰਦੂ ਸਿੱਖ ਏਕਤਾ ਦੇ ਗੁਣਗੁਣੇ ਗਾਉਣ। ਇਹ ਇੱਕ ਪੂਰੀ ਮੁਹਿੰਮ ਚੱਲੀ ਹੋਈ ਆ ਕਿ ਸਿੱਖੀ, ਖਾਲਸਾ ਪੰਥ ਤੇ ਖਾਲਿਸਤਾਨ ਦੇ ਖਿਲਾਫ ਨੈਰੇਟਿਵ ਖੜਾ। ਉਹ ਇਹ ਜਿਹੜਾ ਮਾਹੌਲ ਆ ਕਿ ਚੈਨਲਾਂ ਦੇ ਉੱਤੇ ਬਿਠਾ ਕੇ ਮਾਹੌਲ ਬਣਾ ਕੇ ਸਿੱਖ ਨੂੰ ਘੇਰ ਕੇ ਸਿੱਖੀ ਦੇ ਉਲਟ ਭੁਗਤਾਉਣਾ। ਤੇ ਆ ਜਿਹੜੇ ਜਾਂਦੇ ਆ ਸਾਡਾ ਨੂੰ ਤਾਂ ਸੱਦਦੇ ਹੀ ਨਹੀਂ ਨਾ, ਇਹਨਾਂ ਨੂੰ ਪਤਾ ਵੀ ਗੱਲ ਕਿੱਥੋਂ ਸ਼ੁਰੂ ਕਰਨੀ ਆ। ਅਗਲੇ ਹੁਣ ਬੀਬੀ ਮਨਵੀਰ ਕੌਰ ਵਰਗੀ ਸਾਡਾ ਨੂੰ ਸੱਦੇ, ਉਹ ਤੋਂ ਪਹਿਲੇ ਸੱਤੇ ਪੈਂਦੀ ਸੱਤੇ ਹੀ ਕਹਿਣਾ ਕਿ ਬੀਬਾ ਜੀ ਸਾਨੂੰ ਪਤਾ ਤੁਹਾਨੂੰ ਖਾਲਿਸਤਾਨ ਤੇ ਖਾਲਸਾ ਪੰਥ ਸਿੱਖੀ ਚੰਗੀ ਨਹੀਂ ਲੱਗਦੇ, ਤੁਸੀਂ ਜਦੋਂ ਖਾਲਿਸਤਾਨ ਬਣ ਗਿਆ ਕਿਰਪਾ ਕਰਿਓ ਸਾਨੂੰ ਦੱਸ ਦਿਓ, ਤੁਹਾਨੂੰ 2 ਮਹੀਨੇ ਪਹਿਲਾਂ ਦੱਸ ਦਿਆਂਗੇ ਤੇ ਤੁਸੀਂ ਨਾ ਰਿਓ। ਹਿੰਦੂ ਤਵ ਭਾਗਵਾ ਬ੍ਰਿਗੇਡ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਸਭ ਤੋਂ ਵੱਧ ਸਿੱਖਾਂ ਨੂੰ ਤੇ ਸਿੱਖੀ ਨੂੰ ਦੁਸ਼ਮਣ ਮੰਨਦਾ। ਉਹਦੇ ਸਾਹਮਣੇ ਇਹ ਸਵਾਲ ਆ ਕਿ ਸਿੱਖ ਗੁਰਮਤ ਜਿਹੜੀ ਹੈ ਇਹਦਾ ਕਿਵੇਂ ਨਾਸ਼ ਕਰਨਾ। ਇਹਦੇ ਤਹਿਤ ਏਜੰਡਾ ਅਗਲਿਆਂ ਨੇ ਇਹ ਰੱਖਿਆ ਹੋਇਆ ਕਿ ਪਹਿਲਾਂ ਤਾਂ ਬਹੁਤਿਆਂ ਦਾ ਤਾਂ ਦਿਮਾਗੀ ਤੌਰ ਤੇ ਉੱਤੇ, ਸਿਧਾਂਤਕ ਤੌਰ ਤੇ ਬਾਹਮਣੀਕਰਨ ਕਰ ਦੋ, ਜਿਹੜੇ ਬਾਕੀ ਬਚਦੇ ਆ ਉਹਨਾਂ ਦਾ ਫਿਰ ਕਤਲੇਆਮ ਕਰਾ ਦਾਂਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਦੇ ਵਿੱਚ ਘੱਟੋ ਘੱਟ 10-15 ਥਾਵਾਂ ਦੇ ਉੱਤੇ NIA ਨੇ ਛਾਪੇਮਾਰੀ ਕੀਤੀ ਤੇ ਇਹ ਜਿਨ੍ਹਾਂ ਲੋਕਾਂ ਦੇ ਘਰਾਂ 'ਚ, ਜਿਨ੍ਹਾਂ ਸਿੱਖਾਂ ਦੇ ਘਰਾਂ 'ਚ ਛਾਪੇ ਮਾਰੇ ਗਏ, ਇਹ ਤਕਰੀਬਨ ਸਾਰੇ ਹੀ ਭਾਈ ਅਮਰਤਪਾਲ ਸਿੰਘ ਨਾਲ ਸੰਬੰਧਿਤ ਦੱਸੇ ਜਾਂਦੇ। ਭਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਤੇ ਹੋਰ ਕਈ ਸਹਿਯੋਗੀਆਂ ਨੂੰ ਅੱਜ ਨਿਸ਼ਾਨਾ ਬਣਾਇਆ ਗਿਆ, ਤੰਗ ਪਰੇਸ਼ਾਨ ਕੀਤਾ ਗਿਆ। ਕਈਆਂ ਦੇ ਮੋਬਾਈਲ ਜਾਂ ਹੋਰ ਘਰ ਦੀਆਂ ਚੀਜ਼ਾਂ ਨਾਲ ਲੈ ਗਏ ਆ, ਤਰੀਕ ਦੇਤੀ ਆ ਕਿ ਜੀ ਚੰਡੀਗੜ੍ਹ ਆ ਕੇ ਇੰਨੀ ਤਰੀਕ ਨੂੰ ਪੇਸ਼ ਹੋਵੋ। ਇੱਕ ਤਰੀਕੇ ਨਾਲ ਅੱਜ ਪੰਜਾਬ ਦੇ ਵਿੱਚ ਦਹਿਸ਼ਤ ਪਾਉਣ ਲਈ, ਲੋਕਾਂ ਨੂੰ ਡਰਾਉਣ ਦੇ ਲਈ ਜਿਵੇਂ ਕੋਈ ਕਵਾਇਦ ਕੀਤੀ ਹੋਵੇ, ਇਦਾਂ ਦਾ ਮਾਹੌਲ ਜਿਹੜਾ ਸੀਗਾ ਸਵੇਰ ਤੋਂ ਹੀ ਬਣ ਗਿਆ। ਇਹਦੇ ਨਾਲ ਹੀ ਲੋਕਾਂ 'ਚ ਇਹ ਵੀ ਚਰਚਾ ਛਿੜੀ ਹੋਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੀ ਛਾਪੇਮਾਰੀ ਹੋਰ ਵੀ ਸਿੱਖਾਂ ਦੇ ਘਰਾਂ ਵਿੱਚ ਹੋਣ ਦੀ ਪੂਰੀ ਜਿਹੜੀ ਸ਼ੱਕ ਹੈ, ਖਦਸ਼ਾ ਹੈ। ਤੇ ਇਸ ਸਾਰੀ ਗੱਲਬਾਤ ਦੇ ਵਿੱਚ ਪੁੱਛ ਪੜਤਾਲ ਦੌਰਾਨ ਇੱਕ ਗੱਲ ਸਾਹਮਣੇ ਆ ਰਹੀ ਆ ਕਿ ਕੈਨੇਡਾ ਦੇ ਓਟਾਵਾ ਦੇ ਵਿੱਚ ਮਾਰਚ ਮਹੀਨੇ 'ਚ ਸ਼ਾਇਦ 23 ਤਰੀਕ ਦੀ ਗੱਲ ਆ, 23 ਮਾਰਚ ਦੀ, ਉੱਥੇ ਕੋਈ ਪ੍ਰੋਟੈਸਟ ਹੋਇਆ ਪਿਛਲੇ ਸਾਲ 23 ਮਾਰਚ 23
ਇਹ ਪ੍ਰੋਟੈਸਟ ਉਹਨਾਂ ਦਿਨਾਂ ਦੇ ਵਿੱਚ ਹੋਇਆ ਹੈ ਜਦੋਂ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਖਿਲਾਫ ਪੁਲਿਸ ਐਕਸ਼ਨ ਜਿਹੜਾ ਸੀ ਕੀਤਾ ਗਿਆ, ਗ੍ਰਿਫਤਾਰੀਆਂ ਹੋਈਆਂ। ਉੱਥੇ ਉਸ ਐਕਸ਼ਨ ਦੇ ਮੌਕੇ ਜਿਹੜੇ ਜਿਹੜੇ ਸਿੱਖ ਸਰਗਰਮ ਰਹੇ, ਉਹਨਾਂ ਦੇ ਸਬੰਧ ਜਿਨ੍ਹਾਂ ਨਾਲ ਪੰਜਾਬ ਵਿੱਚ ਨੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤੇ ਇਹ ਵੀ ਗੱਲ ਇੱਕ ਬੜੇ ਭੜਕਾਊ ਜੇ ਲਹਿਜੇ 'ਚ ਇੱਥੋਂ ਦੇ ਮੀਡੀਆ ਨੇ ਪ੍ਰਚਾਰੀ ਹੈ ਕਿ ਜੀ ਉੱਥੇ ਕੋਈ ਬੋਤਲ ਬੰਬ ਸੁੱਟਦਾ ਸੀ। ਹੋ ਸਕਦਾ ਕੋਈ ਕਿਸੇ ਨੇ ਕੋਈ ਜਿਵੇਂ ਕੋਲਡ ਡਰਿੰਕ ਜਾਂ ਕੋਈ ਹੋਰ ਬੋਤਲ ਬਾਤਲ ਕਦੇ ਗੁੱਸੇ 'ਚ ਅੰਦਰ ਨੂੰ ਭਗਾਤੀ ਹੋਵੇ ਜਿੱਥੇ ਐਮਬੈਸੀ ਆ ਜਾਂ ਕੋਈ ਹੋਰ, ਪਰ ਬੰਬ ਵਾਲੀ ਗੱਲ ਇਹ ਤਾਂ ਬੜੀ ਮਤਲਬ ਵੱਡੀ ਗੱਲ। ਖੈਰ, ਅੱਜ ਟਹਿਰ ਦਹਿਸ਼ਤ ਪਾਉਣ ਦੇ ਲਈ ਜਿਸ ਤਰੀਕੇ ਨਾਲ ਸਵੇਰ ਤੋਂ ਛਾਪੇਮਾਰੀ ਕੀਤੀ ਗਈ, ਉਹਦੇ 'ਚ ਜਿਹੜਾ ਮੱਖਣ ਸਿੰਘ ਮੁਸਾਫਰ ਕਵੀਸ਼ਰ ਆ, ਸਮਾਲਸਰ ਪਿੰਡ ਮੋਗੇ ਬਾਘੇ ਪੁਰਾਣੇ ਇਲਾਕੇ ਦੇ ਵਿੱਚ, ਸਭ ਤੋਂ ਪਹਿਲਾਂ ਉਹਦੀ ਚਰਚਾ ਆਈ ਕਿ ਉਹਦੇ ਘਰ ਰੇਡ ਆ। ਭਾਵੇਂ ਉਹ ਘਰ ਨਹੀਂ ਸੀ, ਆਪਦੇ ਕਿਸੇ ਕੰਮਕਾਰ ਦੇ ਵਿੱਚ ਬਾਹਰ ਸੀ, ਪਰ ਉਹਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ, ਸਾਰਾ ਸਮਾਨ ਜਿਹੜਾ ਸੀ ਫਰੋੜਿਆ ਗਿਆ। ਫੇਰ ਤਾਂ ਥਾਂ ਥਾਂ ਤੋਂ ਪਤਾ ਲੱਗਣ ਲੱਗ ਗਿਆ ਕਿ ਉਹਦੇ ਘਰੇ ਰੇਡ ਪੈ ਗਈ, ਉਹਦੇ ਘਰੇ ਰੇਡ ਪੈ ਗਈ। ਤੇ ਇਹ ਛਾਪੇ, ਇਹ ਰੇਡਾਂ ਪਹਿਲਾਂ ਪੰਜਾਬ ਦੇ ਵਿੱਚ ਆਮ ਸੀ, ਜਦੋਂ ਸਾਰੇ ਪਿੰਡ ਨੂੰ ਘੇਰਾ ਪਾ ਕੇ, ਸਾਰੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀਆਂ ਹੁੰਦੀਆਂ ਸੀ। ਉਵੇਂ ਦਾ ਹਿਸਾਬ ਕਿਤਾਬ ਜਿਹਾ ਕੁਝ ਬਣਦਾ ਜਾਂਦਾ ਸਰਕਾਰ ਦਾ। ਹਾਲਾਂਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਉਥਲ ਪੁਥਲ ਜਾਂ ਤਰਥੱਲੀ ਜਾਂ ਕੋਈ ਸਰਗਰਮੀ ਤਾਂ ਹੈ ਨਹੀਂ, ਪਰ ਪਤਾ ਨਹੀਂ ਇੰਡੀਅਨ ਸਟੇਟ ਨੂੰ ਕੀ ਦਿਖਦਾ। ਤੇ ਜਿਸ ਤਰੀਕੇ ਨਾਲ ਇਹ ਸਾਰਾ ਅੱਜ ਵਰਤਾਰਾ ਵਾਪਰਿਆ, ਉਹਦੇ ਵਿੱਚ ਇੱਕ ਸਰਕਾਰੀ ਅਧਿਕਾਰੀ ਸਰਦਾਰ ਜਤਿੰਦਰ ਸਿੰਘ ਭੰਗੂ, ਸ਼ਾਇਦ ਉਹਨਾਂ ਦਾ ਨਾਮ ਆ, ਉਹਨਾਂ ਦੇ ਘਰ ਵੀ ਮੋਹਾਲੀ 'ਚ ਇੰਡੀਆ ਰੇਡ ਮਾਰੀ ਗਈ ਆ। ਤੇ ਉਹਨਾਂ ਦਾ ਅਜੀਤ ਅਖਬਾਰ ਦੇ ਚੈਨਲ ਨਾਲ ਜਦੋਂ ਉਹਦੀ ਚਰਚਾ ਗੱਲਬਾਤ ਹੋਈ ਹੈ ਪੱਤਰਕਾਰ ਨਾਲ, ਉਹਨਾਂ ਨੇ ਵੀ ਇਹੀ ਦੱਸਿਆ ਕਿ ਓਟਾਵਾ ਮਤਲਬ ਜਿਹੜੀ ਘਟਨਾ ਵਾਪਰੀ ਆ ਉਹਦੀ ਕਰਕੇ ਪੁੱਛਗਿੱਛ ਕਰਦੇ ਫਿਰਦੇ। ਸਮਝ ਇਹ ਨਹੀਂ ਲੱਗਦੀ ਕਿ ਉਹ ਗੱਲ ਉੱਥੇ ਵਾਪਰੀ, ਉੱਥੋਂ ਦੇ ਲੋਕਾਂ ਦਾ ਉਹਦੇ 'ਚ ਕੋਈ ਕਿਸੇ ਕਿਸਮ ਦਾ ਹਿੱਸਾ ਹੋ ਸਕਦਾ ਹੈ। ਤੇ ਪੰਜਾਬ ਦੇ ਵਿੱਚੋਂ ਤਾਂ ਕੋਈ ਜੇ ਬੰਦਾ ਉੱਥੇ ਗਿਆ ਹੋਵੇ ਤੇ ਫਿਰ ਉਸ ਘਟਨਾ ਦੇ ਵਿੱਚ ਸ਼ਾਮਲ ਹੋਇਆ ਹੋਵੇ, ਉਹਦੀ ਕੋਈ ਪੁੱਛਗਿੱਛ ਚੱਲਦੀ ਹੋਵੇ, ਗੱਲ ਸਮਝ ਲੱਗਦੀ ਆ। ਨਾ ਇਹ ਜਿਹੜੇ ਬੰਦਿਆਂ ਦੇ ਘਰਾਂ 'ਚ ਰੇਡਾਂ ਮਾਰੀਆਂ ਜਾ ਰਹੀਆਂ ਨੇ, ਇਹ ਕੈਨੇਡਾ ਗਏ ਆ ਹੁਣ, ਤੇ ਨਾ ਉੱਥੋਂ ਕੋਈ ਇਹਨਾਂ ਕੋਲੇ ਆਇਆ। ਤੇ ਪਤਾ ਨਹੀਂ ਕੀ ਚੱਕਰ ਆ, ਪਰ ਇਹ ਸਾਰਾ ਜਿਹੜਾ ਅੱਜ ਵਰਤਾਰਾ ਵਾਪਰਿਆ, ਇਹਦੇ ਕਰਕੇ ਸਾਰੇ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਰੋਹ ਦੀ ਲਹਿਰ, ਗੁੱਸੇ ਦੀ ਲਹਿਰ, ਬੇਬਸੀ ਦੀ ਲਹਿਰ ਆ ਜਿਹੜੀ ਉਹ ਜ਼ੋਰ ਫੜ ਰਹੀ ਆ। ਕਿਉਂਕਿ ਬੰਦੇ ਨੂੰ ਗੁੱਸਾ ਆਉਂਦਾ ਕਿ ਅਸੀਂ ਆਪਦਾ ਕੰਮਕਾਰ, ਆਪਦੀ ਲਾਈਫ ਜਿਉ ਰਹੇ ਆ, ਤੇ ਇਹ ਬਿਨਾਂ ਕਿਸੇ ਗੱਲ ਤੋਂ ਆ ਕੇ 5 ਵਜੇ ਘਰਾਂ 'ਚ ਕੁੰਡੇ ਖੜਕਾ ਕੇ ਅੰਦਰ ਵੜ ਜਾਂਦੇ ਆ। ਤੇ ਫਿਰ ਇਹ ਨਹੀਂ ਦੇਖਦੇ ਹੈਗੇ, ਕਿਉਂਕਿ ਬੰਦਾ ਆਪਦੇ ਪਰਿਵਾਰ 'ਚ ਜਿਸ ਹਿਸਾਬ ਨਾਲ ਬੈਠਾ ਖੜਾ ਹੁੰਦਾ, ਨਾ ਕੋਈ ਗੱਲ ਨਾ ਕੋਈ ਬਾਤ, ਜਾਂ ਤਾਂ ਹੋਵੇ ਕੋਈ ਬੰਦੇ ਨੇ ਅਪਰਾਧ ਕੀਤਾ, ਕੋਈ ਜੁਰਮ ਕੀਤਾ ਵਾ, ਤੇ ਉਹਨੂੰ ਆਪਦਾ ਘਰੇ ਉਹਦੇ ਛਾਪੇ ਮਾਰਨੇ ਆ, ਤੇ ਉਹਨੂੰ ਵੀ, ਉਹਦੇ ਪਰਿਵਾਰ ਨੂੰ ਵੀ ਹੁੰਦਾ। ਹੁਣ ਪਰਿਵਾਰਾਂ ਨੂੰ ਬੰਦਾ ਕੀ ਕਹੇ ਵੀ ਮੈਨੂੰ ਸਿੱਖ ਹੋਣ ਦੇ ਕਰਕੇ ਵੀ ਤੁਸੀਂ ਜੀ ਸਿੱਖੀ ਦੀ ਗੱਲ ਕਰਦੇ ਹੋ, ਤਾਂ ਇਹ ਟਾਰਗੇਟ ਕਰਦੇ। ਸੋ ਬੜਾ ਮਾੜਾ ਇਹ ਮਾਹੌਲ ਆ। ਤੇ ਇਸ ਮਾਹੌਲ ਦੀ ਗੱਲ ਹੀ ਆਪਾਂ ਕੱਲ ਕਰਦੇ ਸੀ ਕਿ ਜਦੋਂ ਜਸਕੀਰਤ ਸਿੰਘ ਕੱਸੋ ਚਾਹਲ ਵਰਗੇ ਪੁਲਿਸ ਅਫਸਰ, ਜਿਨ੍ਹਾਂ ਨੂੰ ਇੰਡੀਅਨ ਸਟੇਟ ਬਚਾਉਂਦੀ ਆ ਤੇ ਸਿੱਖਾਂ ਨੂੰ, ਬੇਦੋਸ਼ੀਆਂ ਨੂੰ ਕਤਲ ਕਰਦੀ ਆ, ਤੇ ਇਨਸਾਫ ਨਹੀਂ ਹੋਣ ਦਿੰਦੀ, ਸਿੱਖਾਂ ਨੂੰ ਚੜਾਉਂਦੀ ਆ, ਜਲੀਲ ਕਰਦੀ ਆ ਸਟੇਟ, ਉਦੋਂ ਫਿਰ ਸਿੱਖਾਂ ਨੂੰ ਵਧੀਆ ਹੀ ਲੱਗਣਾ, ਗੁੱਡ ਫੀਲ ਹੁੰਦਾ ਜਦੋਂ ਕੋਈ ਇਹੋ ਜਿਹੀ ਖਬਰ ਆਉਂਦੀ ਆ। ਜਿਵੇਂ ਇਹ ਗੱਲ ਆਈ ਕਿ ਕਿਸੇ ਨੇ ਨਕੋਦਰ ਕਾਂਡ ਵਾਲੇ ਜਸਕੀਰਤ ਚਾਹਲ ਦੇ ਘਰੇ, ਉਹਦਾ ਘਰ ਤਾਂ ਚਲੋ ਛੱਡ ਚੁੱਕਿਆ ਸੀ, ਗਲਤਫਹਿਮੀ 'ਚ ਮੁੰਡਿਆਂ ਨੇ ਉੱਥੇ ਗ੍ਰਨੇਡ ਸੁੱਟਤਾ। ਅੱਜ ਰੌਲਾ ਪਿਆ ਹੋਇਆ ਵੀ 2 ਨੌਜਵਾਨ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਆ। ਇਹਨਾਂ ਦੇ ਵਿੱਚ ਪੱਸੀਆਂ ਪਿੰਡ ਆ, ਇੱਥੇ ਥਾਣਾ ਰਮਦਾਸ ਦੇ ਵਿੱਚ, ਅੰਮ੍ਰਿਤਸਰ ਦਿਹਾਤੀ ਦੇ ਵਿੱਚ ਪਿੰਡ ਪਾਸੀਆਂ ਲਿਖਿਆ ਹੋਇਆ ਜੀ। ਇਹਦੇ ਬਾਰੇ ਡੀਜੀਪੀ ਪੰਜਾਬ ਵੱਲੋਂ ਟਵੀਟ ਤੇ ਲਿਖਿਆ ਗਿਆ ਵੀ ਇੱਕ ਰੋਹਨ ਮਸੀਹ ਵਾਸੀ ਪਿੰਡ ਪਾਸੀਆਂ, ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ, ਇਹਦੀ ਗ੍ਰਿਫਤਾਰੀ ਦੇ ਨਾਲ ਕਹਿੰਦੇ ਜੀ ਜਿਹੜਾ ਨਕੋਦਰ ਗੋਲੀ ਕਾਂਡ ਦੇ ਰੋਸ ਵਿੱਚ ਉੱਥੇ ਗ੍ਰਨੇਡ ਚੰਡੀਗੜ੍ਹ ਉਹਦੇ ਘਰ ਸੁੱਟਿਆ ਗਿਆ ਸੀ,
ਉਹ ਕਹਿੰਦੇ ਜੀ ਮਾਮਲਾ ਹੱਲ ਹੋ ਗਿਆ ਤੇ ਸਾਰੀ ਗੱਲ ਜਿਹੜੀ ਆ ਉਹ ਸਮਝ ਲੱਗ ਗਈ ਆ ਤੇ ਇਹ ਜਿਹੜਾ ਨੌਜਵਾਨ ਫੜਿਆ ਇਹਦੇ ਕੋਲੇ 9 mm ਦਾ ਗਲੌਕ ਪਿਸਟਲ ਆ ਜਿਹੜਾ ਉਹ ਵੀ ਬਰਾਮਦ ਹੋਇਆ। ਤੇ ਇਹ ਵੀ ਕੱਲ ਦੀ ਚਰਚਾ ਚੱਲੀ ਸੀਗੀ ਕਿ ਹੈਪੀ ਪਾਸੀਆਂ ਨੇ ਇਹਦੀ ਜ਼ਿੰਮੇਵਾਰੀ ਲਈ ਆ ਤੇ ਬੱਬਰ ਖਾਲਸਾ ਦਾ ਵੀ ਵਿੱਚ ਜ਼ਿਕਰ ਆਇਆ। ਉਹ ਕੁੱਲ ਮਿਲਾ ਕੇ ਜੇਕਰ ਅੱਜ ਦੇ ਦੌਰ ਵਿੱਚ ਵੀ ਕੋਈ ਨੌਜਵਾਨ ਇਸ ਤਰੀਕੇ ਨਾਲ ਬੀਤੇ ਦੌਰ ਵਿੱਚ ਜ਼ੁਲਮ ਕਰਨ ਵਾਲਿਆਂ ਦੇ ਘਰਾਂ 'ਚ ਗ੍ਰਨੇਡ ਸੁੱਟਦਾ ਫਿਰਦਾ ਹੈ ਜਾਂ ਕੋਈ ਸੁੱਟਵਾਉਂਦਾ ਫਿਰਦਾ, ਇਸ ਗੱਲ ਨੂੰ ਸਮਝਣ ਦੀ ਲੋੜ। ਜਦੋਂ ਜੱਗੀ ਚੌਲ ਤੇ ਉਹਦੇ ਸਾਰੇ ਨਾਲ ਦੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ, ਜਦੋਂ ਰਮਨਦੀਪ ਸਿੰਘ ਬੱਗੇ ਹੋਣੀ, ਸ਼ੇਰਾ ਬ੍ਰਦਰ ਸਾਡਾ ਭਰਾ, ਹੋਰ ਸਾਰੇ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਉਹਨਾਂ ਦਿਨਾਂ ਦੇ ਵਿੱਚ ਸਾਡੇ ਵੀਰੇ ਬਾਰੇ ਮੈਂ ਵੀ ਪੁੱਛ-ਗਿੱਛ ਦਾ ਉਦੋਂ ਸ਼ਿਕਾਰ ਬਣਿਆ। NIA ਵਾਲਿਆਂ ਨੇ ਵੀ ਕੀਤੀ, ਇੱਥੇ ਮਾਲ ਮੰਡੀ ਦੂਜੇ ਦਿਨ ਸੱਦ ਲੈਂਦੇ ਸੀ। ਤਾਂ ਇਹ ਗੱਲ ਉਹ ਪੁੱਛਦੇ ਸੀ ਵੀ ਇਹ ਜੀ ਕੰਮ ਖਤਮ ਕਿਵੇਂ ਹੋਊ। ਤੇ ਮੈਂ ਉਹ ਇਹ ਗੱਲ ਆਖੀ ਕਿ ਹੁਣ ਅੱਜ ਨਾ ਤਾਂ ਕੋਈ ਬੱਬਰ ਖਾਲਸਾ, ਕੋਈ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ ਜਾਂ ਕੋਈ ਹੋਰ ਖਾੜਕੂ ਜਥੇਬੰਦੀ ਆ ਜਿਹੜੀ ਇੱਥੇ ਪੂਰੀ ਫੁੱਲ ਸਰਗਰਮੀ ਕਰ ਰਹੀ ਹੋਵੇ ਤੇ ਉਹਨੂੰ ਨੌਜਵਾਨ ਮਿਲ ਗਏ ਹੋਣ ਤੇ ਉਹਨਾਂ ਨੇ ਇਸ ਤਰੀਕੇ ਨਾਲ ਵਾਰਦਾਤਾਂ ਕਰਪੁਰ ਲਈਆਂ ਹੋਣ। ਨਾ ਅੱਜ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗੀ ਕੋਈ ਸ਼ਖਸੀਅਤ ਆ ਇੱਥੇ ਜਿਹੜੀ ਧੜੱਲੇ ਨਾਲ ਸਟੇਜ ਤੋਂ ਐਲਾਨ ਕਰ ਰਹੀ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਪੱਤੀ ਕਰਨ ਵਾਲਿਆਂ ਨੂੰ, ਖਾਲਸਾ ਪੰਥ ਦੇ ਹਿੱਤਾਂ ਦਾ ਨੁਕਸਾਨ ਕਰਨ ਵਾਲਿਆਂ ਨੂੰ ਸੋਧ ਕੇ ਆ ਜਾਓ, ਮੈਂ ਸਾਂਭੂਗਾ। ਅੱਜ ਨਾ ਕੋਈ ਇਹੋ ਜਿਹੀ ਜਥੇਬੰਦੀ ਆ, ਨਾ ਕੋਈ ਇਹੋ ਜਿਹੀ ਸ਼ਖਸੀਅਤ ਆ, ਨਾ ਕੋਈ ਹੋਰ ਇਹੋ ਜਿਹਾ ਵਰਤਾਰਾ ਹੈ ਜਿਹਦੇ ਵਿੱਚ ਨੌਜਵਾਨਾਂ ਨੂੰ ਕੋਈ ਕਹਿ ਰਿਹਾ ਹੋਵੇ ਕਿ ਅਸੀਂ ਬੈਠੇ ਆ, ਚੱਕੋ ਸਮਾਨ ਠੋਕ ਦਿਓ। ਅੱਜ ਦੀ ਤਰੀਕ ਵਿੱਚ ਤਾਂ ਜਿਹੜੀਆਂ ਪੰਜਾਬ ਦੇ ਵਿੱਚ ਖਾਲਿਸਤਾਨੀ ਜਥੇਬੰਦੀਆਂ ਵੀ ਨੇ, ਉਹ ਵੀ ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਦੀ ਗੱਲ ਕਰ ਰਹੀਆਂ। ਉਹਨਾਂ ਨੂੰ ਵੀ ਬਾਹਰੋਂ ਅੰਦਰੋਂ ਸਾਡੇ ਭਰਾ ਸੰਗਾਂ ਤੇ ਤਾਨੇ ਮਿਹਣੇ ਮਾਰਦੇ ਆ ਵੀ ਐ ਕਾਲੇ ਝੰਡੇ ਲੈ ਕੇ 26 ਜਨਵਰੀ ਨੂੰ 15 ਅਗਸਤ ਨੂੰ ਹੱਥਾਂ 'ਚ ਫੜ ਕੇ ਬੈਨਰ ਜੇ ਖੜ ਜਾਂਦੇ ਹੋ, ਇਹਦਾ ਕੋਈ ਫਾਇਦਾ ਜਿਹੜੇ ਤਰੀਕੇ ਨਾਲ ਤੁਸੀਂ ਹੁਣ ਇਹ ਲੱਗੇ ਹੋਏ ਹੋ, ਕੋਈ ਕੰਮ ਚੱਜ ਹਾਲ ਦਾ ਕਰੋ, ਇਸ ਤਰੀਕੇ ਦੀਆਂ ਗੱਲਾਂ ਕਰਦੇ। ਮੈਂ ਇਹ ਗੱਲ ਉਦੋਂ ਅਫਸਰਾਂ ਨੂੰ ਆਖੀ ਸੀ ਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਵੀ ਨੌਜਵਾਨ, ਤੁਸੀਂ ਆਪ ਹੀ ਦੱਸਦੇ ਹੋ, ਅਖਬਾਰਾਂ 'ਚ ਪੜ੍ਹਿਆ ਵੀ ਸੋਸ਼ਲ ਮੀਡੀਆ ਰਾਹੀਂ ਲਿੰਕ ਬਣਾਉਂਦੇ ਆ ਜੀ, ਐ ਕਰਦੇ ਆ, ਉਹ ਕਰਦੇ। ਤੇ ਇਹ ਵੀ ਖਬਰਾਂ, ਇਹ ਵੀ ਆਮ ਨੌਜਵਾਨਾਂ 'ਚ ਚਰਚਾ ਹੁੰਦੀ ਹੈ ਕਿ ਜਿਹੜੇ ਇਹੋ ਜਿਹੇ ਅਕਾਊਂਟ ਨੇ ਫੇਸਬੁੱਕ ਤੇ, ਸੋਸ਼ਲ ਮੀਡੀਆ ਤੇ, ਉਹ ਪਤਾ ਨਹੀਂ ਕੋਈ ਸਰਕਾਰੀ ਬੰਦਾ ਹੀ ਹੋਵੇ, ਪਰ ਜਿਹੜੇ ਨੌਜਵਾਨ ਨੂੰ ਇਹਦਾ ਪੂਰਾ ਪਤਾ ਹੋਵੇ, ਸ਼ੱਕ ਹੋਵੇ ਕਿ ਹੋ ਸਕਦਾ ਜਿਸ ਬੰਦੇ ਨਾਲ ਸੋਸ਼ਲ ਮੀਡੀਆ ਤੇ ਮੈਂ ਗੱਲ ਕਰਨ ਲੱਗਿਆ ਉਹ ਕੋਈ ਸਰਕਾਰੀ ਏਜੰਸੀਆਂ ਦਾ ਕੋਈ ਟਰੈਪ ਹੋਵੇ, ਪਰ ਇਹਦੇ ਬਾਵਜੂਦ ਉਹ ਬੰਦੇ ਉਸ ਫੇਸਬੁੱਕ ਅਕਾਊਂਟ ਨਾਲ ਇੰਟਰਐਕਸ਼ਨ ਕਰਦੇ ਆ, ਗੱਲਬਾਤ ਕਰਦੇ ਆ, ਉਹਦੇ ਨਾਲ ਆਪਦਾ ਦਰਦ ਸਾਂਝਾ ਕਰਦੇ ਆ ਕਿ ਮੈਨੂੰ ਜੂਨ 84 ਦਾ ਜਾਂ ਨਵੰਬਰ 84 ਦਾ ਜਾਂ ਬਾਅਦ ਵਿੱਚ ਸਿੱਖਾਂ ਤੇ ਜਿਨ੍ਹਾਂ ਨੇ ਜ਼ੁਲਮ ਕੀਤੇ ਆ ਉਹ ਭੁੱਲ ਨਹੀਂ ਹੁੰਦਾ ਤੇ ਮੈਂ ਕੌਮ ਲਈ ਕੁਝ ਕਰਨਾ ਚਾਹੁੰਦਾ। ਤੇ ਉਹ ਗਾਂ ਵਾਲੇ ਪਾਸਿਓਂ ਜਿਹੋ ਜਿਹਾ ਉਹਨੂੰ ਜਵਾਬ ਮਿਲਦਾ ਉਹੋ ਜਿਹਾ ਕੰਮ ਅਗਲੇ ਅੱਗੇ ਕਰਦੇ ਆ। ਤੇ ਜੇਕਰ ਦੇਖਿਆ ਜਾਵੇ ਹੈ ਕਿੱਡੀ ਖਤਰਨਾਕ ਗੱਲ ਆ ਵੀ ਪਤਾ ਨਹੀਂ ਜਿਹੜਾ ਦੂਜੇ ਪਾਸੇ ਅਕਾਊਂਟ ਚਲਾ ਰਿਹਾ ਉਹ ਕੌਣ ਆ, ਇਹਦੇ ਬਾਵਜੂਦ ਉਹ ਨੌਜਵਾਨ ਬੱਚਾ ਭੋਰਾ ਪ੍ਰਵਾਹ ਨਹੀਂ ਕਰਦਾ। ਦੂਜੀ ਗੱਲ, ਜਦੋਂ ਗ੍ਰਿਫਤਾਰੀਆਂ ਹੁੰਦੀਆਂ ਨੇ ਉਦੋਂ ਦੇਖੀਦਾ ਵੀ ਬਹੁਤੀ ਵਾਰ ਜਿਹੜੇ ਨੌਜਵਾਨ ਗ੍ਰਿਫਤਾਰ ਹੁੰਦੇ ਆ ਉਹ ਸਿੱਖੀ ਸਰੂਪ ਵਿੱਚ ਵੀ ਨਹੀਂ ਹੁੰਦੇ। ਤੇ ਤੀਜਾ ਇਹ ਵੀ ਬਹੁਤਿਆਂ ਦੇ ਬਾਰੇ ਦੇਖਣਸਾਰ ਜਾਂ ਉਹਨਾਂ ਦੇ ਬਾਅਦ ਵਿੱਚ ਜਦੋਂ ਚਰਚਾ ਸੁਣਦੇ ਆ, ਲੋਕ ਇਹੀ ਕਹਿੰਦੇ ਆ ਕਿ ਇਸ ਨੌਜਵਾਨ ਨੂੰ ਏਜੰਸੀਆਂ ਤਾਂ ਕਹਿੰਦੀਆਂ ਨੇ ਵੀ ਇਹ ਖਾੜਕੂ ਸੰਘਰਸ਼ ਨਾਲ ਤਾਲਮੇਲ ਰੱਖਦਾ, ਇਹਦੇ ਕੋਲ ਹਥਿਆਰ ਫੜੇ ਆ, ਇਹ ਜੀ ਫਲਾਨੀ ਵਾਰਦਾਤ ਕਰ ਚੁੱਕਿਆ ਜਾਂ ਫਲਾਨੀ ਕਰਨ ਨੂੰ ਫਿਰਦਾ।
पर साडे नज़रिए च साडे आले दुआले विच तां इहो जी कदे कोई असीं गल नहीं देखी इस नौजवान दी। उल्टा वो उस नौजवान दे कुछ अवगुण गिणाउंदे आ भी ये कोई बहुता वधिया जीवन वाला नहीं है। हुण इहो जिहा बंदा जिहड़ा आपदे आले दुआले विच कोई बहुता चंगा भी नहीं मन्निया जांदा, पतत भी आ, कईयां दे उत्ते होर भी भाड़े माड़े चंगे इल्जाम लोक दसदे आ भी आ गल्लां करदे। ਉਹਦੇ ਬਾਰੇ ਸਟੇਟ ਕਹਿੰਦੀ ਆ ਕਿ ਜੀ ਇਹ ਤਾਂ ਹਥਿਆਰਬੰਦ ਕਾਰਵਾਈਆਂ ਕਰਨ ਕਰਾਉਣ ਨੂੰ ਤਿਆਰ ਫਿਰਦਾ ਸੀ, ਅਸੀਂ ਫੜਿਆ ਇਹਦੇ ਕੋਲੋਂ ਹਥਿਆਰ ਫੜਿਆ, ਇਹਨੇ ਆਹ ਕਰਤਾ ਜਾਂ ਕਰਨ ਨੂੰ ਫਿਰਦਾ ਸੀ। ਹੁਣ ਇਹਦਾ ਮਤਲਬ ਤਾਂ ਫਿਰ ਇਹੀ ਬਣਦਾ ਬਈ ਜਿਨ੍ਹਾਂ ਨੌਜਵਾਨਾਂ ਦੇ ਦਿਲ ਵਿੱਚ ਪੰਥ ਨਾਲ ਕੌਮ ਨਾਲ ਪਿਆਰ ਆ ਤੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਪੰਜਾਬ ਦੀਆਂ ਜਿਹੜੀਆਂ ਓਵਰਗਰਾਉਂਡ ਡੈਮੋਕ੍ਰੇਟਿਕ ਤੇ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਦੀਆਂ ਜਥੇਬੰਦੀਆਂ ਨੇ ਜਾਂ ਸ਼ਖਸੀਅਤਾਂ ਨੇ, ਇਹਨਾਂ ਤੋਂ ਕੁਝ ਨਹੀਂ ਹੋਣਾ ਹਵਾਣਾ ਤੇ ਦੁਸ਼ਟ ਸਾਡੀ ਹਿੱਕ ਤੇ ਮੂੰਗ ਦਲ ਰਹੇ ਨੇ ਤੇ ਮੇਰੇ ਤੋਂ ਇਹ ਝੱਲਿਆ ਨਹੀਂ ਜਾ ਰਿਹਾ ਤੇ ਕਿਸੇ ਤਰੀਕੇ ਨਾਲ ਕੋਈ ਮੈਂ ਕਾਰਵਾਈ ਕਰਾਂ। ਹੁਣ ਉਹਦੀ ਕਾਰਵਾਈ ਨਾਲ ਜਾਂ ਉਹਦੀ ਗੱਲ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਉਹ ਆਪਣਾ ਵੱਖਰਾ ਚੈਪਟਰ ਆ, ਪਰ ਉਸ ਨੌਜਵਾਨ ਦੀ ਜੇ ਗੱਲ ਨੂੰ ਜਿਹੜੀ ਸਟੇਟ ਕਹਿ ਰਹੀ ਹੈ ਜੇ ਸੱਚ ਮੰਨੀਏ ਤਾਂ ਕਿੱਡੀ ਕਮਾਲ ਦੀ ਗੱਲ ਆ ਕਿ ਅੱਜ ਦੇ ਸਮੇਂ ਵਿੱਚ ਵੀ ਕਿਸੇ ਨੌਜਵਾਨ ਬੱਚੇ ਦੇ ਦਿਮਾਗ 'ਚ ਗੱਲ ਆਵੇ ਕਿ ਮੈਂ ਕੌਮ ਦੀ ਲੜਾਈ ਨੂੰ ਅੱਗੇ ਤੋਰਨਾ। ਉਸ ਤੋਂ ਬਾਅਦ ਵਿੱਚ ਉਹ ਸੋਸ਼ਲ ਮੀਡੀਆ ਦੇ ਰਾਹੀਂ ਹਥਿਆਰ ਇਕੱਠੇ ਕਰਨ ਦੀ ਗੱਲ ਜਾਂ ਆਪਣੇ ਸਾਥੀ ਲੱਭਣ ਦੀ ਗੱਲ ਕਰੇ। ਇਸ ਤੋਂ ਅਗਲੀ ਗੱਲ ਕਿ ਉਹਨੂੰ ਇਹ ਵੀ ਪਤਾ ਕਿ ਜੇਕਰ ਮੈਂ ਫੜਿਆ ਗਿਆ ਮੇਰੇ ਮਗਰ ਕਿਸੇ ਨੇ ਨਹੀਂ ਆਉਣਾ। ਵਾਕਿਆ ਹੀ ਇਹ ਗੱਲ ਸੱਚੀ ਆ। ਉਹ ਵੇਲਾ ਨਹੀਂ ਹੈਗਾ ਹੁਣ ਕਿ ਜੇ ਕੋਈ ਫੜਿਆ ਜਾਵੇ ਤਾਂ ਥਾਣਿਆਂ ਦੇ ਘਰਾਓ ਹੋ ਜਾਣਗੇ, ਉਹ ਵੇਲਾ ਲੰਘ ਗਿਆ। ਅੱਜ ਦੀ ਤਰੀਕ ਵਿੱਚ ਜੋ ਮਾਹੌਲ ਆ ਉਹਦੇ ਵਿੱਚ ਕਿਸੇ ਖਾੜਕੂ ਕਹਿ ਕੇ ਫੜੇ ਨੌਜਵਾਨ ਦੇ ਲਈ ਨਾ ਸੜਕਾਂ ਜਾਮ ਹੁੰਦੀਆਂ ਨੇ ਨਾ ਕੋਈ ਥਾਣਿਆਂ ਦੇ ਘਰਾਓ। ਫਿਰ ਉਹਦੇ ਘਰਦਿਆਂ ਨੂੰ ਵੀ ਜਾਂ ਉਹਦੇ ਆਲੇ ਦੁਆਲੇ ਵਿੱਚ ਵਾਕਫ ਲੋਕਾਂ ਨੂੰ ਵੀ ਇੰਨਾ ਕੁ ਦਹਿਰ ਪੈ ਜਾਂਦਾ, ਲੋਕਾਂ ਨੇ ਬਹੁਤ ਮਾੜਾ ਚੰਗਾ ਦੇਖਿਆ ਤੇ ਉਹ ਨਹੀਂ ਆਉਂਦੇ ਮਗਰ ਪੈਰਵਾਈ ਨਹੀਂ ਕਰਦੇ, ਇਹ ਵੀ ਉਹਨਾਂ ਨੂੰ ਪਤਾ ਹੁੰਦਾ। ਫਿਰ ਇਹ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਜਦੋਂ ਮਹੀਨੇ 2 ਮਹੀਨੇ ਬਾਅਦ ਅਸੀਂ ਜੇਲ੍ਹ ਚਲੇ ਗਏ ਤਾਂ ਵੀ ਘੱਟੋ ਘੱਟ 6 ਮਹੀਨੇ ਤਾਂ ਛੇਤੀ ਕੀਤੇ ਕਿਸੇ ਨੇ ਨੇੜੇ ਨਹੀਂ ਲੱਗਣਾ। ਹੁਣ ਕਿੰਨੇ ਉਲਟ ਹਾਲਾਤ ਨੇ। ਇੱਕ ਨੌਜਵਾਨ ਬੱਚਾ ਜਿਹੜਾ ਕੋਈ ਬਹੁਤਾ ਤਜਰਬੇਕਾਰ ਵੀ ਨਹੀਂ ਹੈਗਾ, ਕੋਈ ਹੰਡਿਆ ਵਰਤਿਆ ਨਹੀਂ, ਪਰ ਉਹਦੇ ਮਨ ਵਿੱਚ ਜੇ ਇਹ ਗੱਲ ਆਉਂਦੀ ਆ, ਪਹਿਲੀ ਤਾਂ ਇਹੀ ਗੱਲ ਬੜੀ ਵੱਡੀ ਆ ਕਿ ਅੱਜ ਦੇ ਵਕਤ ਵਿੱਚ ਵੀ ਉਹਦੇ ਮਨ ਵਿੱਚ ਇਹ ਗੱਲ ਆਉਂਦੀ ਆ ਕਿ ਮੈਂ ਕੌਮ ਲਈ ਮਰਨਾ ਮਾਰਨਾ। ਪਤਾ ਹੀ ਹੈ ਸਿਰਾਂ ਤੇ ਖੱਫਣ ਬੰਨ ਕੇ ਤੁਰਨ ਵਾਲਾ ਰਾਹ ਵਾ ਤੇ ਇਹ ਵੀ ਉਹਨੂੰ ਪਤਾ ਵੀ ਮੇਰੇ ਮਗਰ ਨਹੀਂ ਕਿਸੇ ਨੇ ਆਉਣਾ। ਇਹ ਵੀ ਉਹਨੂੰ ਪਤਾ ਵੀ ਛੇਤੀ ਕੀਤੇ ਜ਼ਮਾਨਤ ਨਹੀਂ ਹੋਣੀ ਤੇ ਸਜ਼ਾ UAPA ਵਰਗੇ ਬੜੇ ਸਖਤ ਕਾਨੂੰਨ ਨੇ ਅੱਜ ਦੇ ਸਮੇਂ। ਇਹ ਸਾਰੇ ਕਾਸੇ ਦੇ ਬਾਵਜੂਦ ਜੇ ਕੋਈ ਅੱਜ ਵੀ ਬੱਚੇ ਇਸ ਰਾਹ ਤੁਰਦੇ ਨੇ ਤਾਂ ਇੱਥੋਂ ਸਮਝ ਲਓ ਵੀ ਕੌਮ ਦੇ ਅੰਦਰ ਪੰਥ ਦੇ ਅੰਦਰ ਜੋ ਇੰਡੀਆ ਨੇ ਕੀਤਾ ਹੈ ਉਹਦਾ ਕਿੱਡਾ ਡੂੰਘਾ ਤੇ ਵੱਡਾ ਜ਼ਖਮ ਹੈ ਜਿਹਨੂੰ ਸਦੀਆਂ ਤੱਕ ਕਦੇ ਇਹ ਠੀਕ ਨਹੀਂ ਤੇ ਅਸੀਂ ਚਾਹੁੰਦੇ ਵੀ ਨਹੀਂ ਕਿ ਇਹ ਠੀਕ ਹੋ। ਇਹ ਜਿਹੜਾ ਜ਼ਖਮ ਆ ਇਹਦਾ ਸੂਰਜ ਵਾਂਗੂ ਲਿਸ਼ਕਣਾ ਚਾਹੀਦਾ। ਇਹਨੇ ਹੀ ਸਾਡੀ ਕੌਮ ਨੂੰ ਅਣਖ ਗੈਰਤ ਨਾਲ ਜਿਉਂਦੇ ਰੱਖਣਾ ਹੈ। ਇਹਦੇ ਵਿੱਚੋਂ ਹੀ ਸਾਡੀ ਪੰਥ ਦੀ ਕੌਮ ਦੀ ਭਵਿੱਖ ਦੀ ਤਸਵੀਰ ਜਿਹੜੀ ਆ ਉਹ ਬਣਨੀ। ਮੈਂ ਤਾਂ ਇਸ ਗੱਲੋਂ ਹੈਰਾਨ ਆ ਕਿ ਜਿਹੜੇ ਪਤਤ ਜਾਂ ਜਿਨ੍ਹਾਂ ਨੂੰ ਨਸ਼ੇੜੀ, ਜਿਨ੍ਹਾਂ ਨੂੰ ਭੈੜੇ ਤੋਂ ਭੈੜੇ ਦੱਸਿਆ ਜਾਂਦਾ ਹੁੰਦਾ ਉਹਨਾਂ ਦਿਨਾਂ 'ਚ ਬੜਾ ਮੀਡੀਆ 'ਚ ਭੰਡਦੇ ਆ ਵੀ ਇਹ ਤਾਂ ਐਵੇਂ ਜਿਹੇ ਬੰਦੇ ਸੀ ਜਿਹੜੇ ਪੜ੍ਹੇ। ਇੱਕ ਪਾਸੇ ਕਹਿਣਗੇ ਜੀ ਇਹ ਤਾਂ ਬੱਬਰ ਖਾਲਸਾ ਦੇ ਬੰਦੇ, ਫਲਾਨੀ ਖਾੜਕੂ ਜਿੱਥੇ ਹੁੰਦੇ ਇਹ ਫਲਾਨਾ ਮਾਰ ਦੇਣਾ ਸੀ। ਦੂਜੇ ਪਾਸੇ ਕਹਿਣਗੇ ਜੀ ਇਹ ਤਾਂ ਨਸ਼ੇੜੀ ਆ, ਆਹ ਦੇਖੋ ਜੀ ਪਤਾ ਤਾਂ ਮੂੰਹ ਸਰ ਬੁੱਲੀ। ਪਰ ਜਦੋਂ ਵੀ ਕਿਤੇ ਬੜੀਆਂ ਗ੍ਰਿਫਤਾਰੀਆਂ ਕਰਦੇ ਆ ਮਾਲ ਮੰਡੀ ਵਾਲੇ ਜਿਹੜੇ ਇੱਥੇ ਸਪੈਸ਼ਲ ਸਟੇਟ ਸਪੈਸ਼ਲ ਸੈੱਲ ਬਣਾਇਆ ਹੋਇਆ, ਇੱਕ ਇਹਨਾਂ ਨੇ ਆਪਦਾ ਉੱਥੇ ਚੰਡੀਗੜ੍ਹ ਦੇ ਕੋਲ ਮਹਾਲੀ ਦੇ ਲਾਗੇ ਕੋਈ ਬਣਾਇਆ ਜਿੱਥੇ ਪਿੱਛੇ ਜੇ ਗ੍ਰਨੇਡ ਹਮਲੇ ਦਾ ਰੌਲਾ ਪੈਂਦਾ ਰਿਹਾ। ਜਦੋਂ ਗ੍ਰਿਫਤਾਰੀਆਂ ਹੁੰਦੀਆਂ ਤੇ ਬਹੁਤੀ ਵਾਰ ਗ੍ਰਿਫਤਾਰੀ ਕਰਨ ਤੋਂ ਬਾਅਦ ਉਹਨਾਂ ਨੂੰ ਇੱਥੇ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕਰਨ ਲੈ ਕੇ ਆਉਂਦੇ। ਮੈਂ ਅਕਸਰ ਹੀ ਇਸ ਗੱਲ ਤੇ ਗੌਰ ਕਰਦਾ ਹੁੰਦਾ ਵੀ ਉਸ ਫੜੇ ਹੋਏ ਨੌਜਵਾਨ ਦਾ ਵਾਕਿਆ ਹੀ ਮੂੰਹ ਸਿਰ ਮੁੰਨਿਆ ਹੋਇਆ, ਪਰ ਜਦੋਂ ਆਉਂਦੇ ਆ ਨਾ ਪੱਤਰਕਾਰ
फोटोग्राफर वीडियो वाले कैमरिया वाले वो तुरंत एक बारी खड़ जाता। हालांकि बुरा पूरी तरह जो फड़िया होंदा घट्टो घट 24 घंटे ਉਹਨੂੰ हो चुके होंदे आ, ਉਹਨੂੰ ਕੁੱਟਮਾਰ ਹੋਈ ਹੁੰਦੀ ਆ, ਉਹਨੂੰ ਬੜਾ ਤਸ਼ੱਦਦ ਝੱਲਿਆ ਹੁੰਦਾ ਉਹਨੇ, ਤੇ ਬੰਦਾ ਉਹੀ ਡਰਿਆ ਘਬਰਾਇਆ ਹੋਣਾ ਚਾਹੀਦਾ। ਪਰ ਧੰਨਾ ਇਹ ਨੌਜਵਾਨ ਜਦੋਂ ਦੇਖਦੇ ਆ ਨਾ ਵੀ ਕੈਮਰੇ ਵਾਲੇ ਆ ਗਏ, ਮੀਡੀਆ ਵਾਲੇ, ਉਹਨਾਂ ਨੂੰ ਲੱਗਦਾ ਵੀ ਇਹ ਜਿਹੜੀ ਫੋਟੋ ਹੁਣ ਸਾਰੀ ਦੁਨੀਆ 'ਚ ਜਾਣੀ ਆ, ਕਿਤੇ ਇਹ ਨਾ ਦੁਨੀਆ ਸਮਝੇ ਵੀ ਹੁਣ ਉਹੀ ਲੀਰ ਬਣਿਆ ਫਿਰਦਾ ਸੀ। ਤੇ ਉਹ ਉੱਥੇ ਕਹਿੰਦੇ ਇੱਕ ਮਿੰਟ ਰੁਕ, ਫਿਰ ਉਹਦੇ ਬਾਲਾਂ 'ਚ ਹੱਥ ਮਾਰ ਕੇ ਮੁੱਛ ਨੂੰ ਬਟਾ ਦੇ ਕੇ ਉਹਦੇ ਵੱਲ ਐ ਝਾਕਦੇ ਆ, ਪੂਰਾ ਐਨ ਕਰਾਂ ਤਿੱਖੀ ਝਾਕਣੀ। ਤੇ ਇਹ ਗੱਲ ਜਦੋਂ ਉਹਨਾਂ ਦੀ ਦੇਖੀ ਦੀ ਆ ਫੜੇ ਹੋਏ ਨੌਜਵਾਨਾਂ ਦੀ ਦ੍ਰਿੜਤਾ, ਤਾਂ ਉਦੋਂ ਇੱਕਦਮ ਦਿਮਾਗ 'ਚ ਆਉਂਦਾ ਵੀ ਇਸੇ ਤਰੀਕੇ ਦੀ ਇੱਕ ਤਸਵੀਰ ਆ ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਗ੍ਰਿਫਤਾਰ ਹੋਇਆ ਹੱਥਕੜੀਆਂ 'ਚ, ਉਹ ਇੱਥੇ ਸੋਸ਼ਲ ਮੀਡੀਆ ਤੇ ਘੁੰਮਦੀ ਹੁੰਦੀ ਆ ਤਸਵੀਰ। ਇਹ ਸਾਰੇ ਨੌਜਵਾਨ ਹੋ ਸਕਦਾ ਪੁਰਾਤਨ ਪਹਿਲਾਂ ਵਾਲੇ ਉਹਨਾਂ ਸਿੰਘ ਸੂਰਮਿਆਂ ਤੋਂ, ਉਹਨਾਂ ਨੌਜਵਾਨ ਜਿਨ੍ਹਾਂ ਨੇ ਪੰਥ ਲਈ ਕੌਮ ਲਈ ਤੇਗਾ ਮਾਰੀਆਂ, ਉਹਨਾਂ ਤੋਂ ਪ੍ਰੇਰਨਾ ਲੈ ਰਹੇ ਹੁਣ। ਅੰਦਰੋਂ ਅੰਦਰ ਕੀ ਪਤਾ ਕਿਹਦੇ ਅੰਦਰ ਕੀ ਚੱਲਦਾ। ਸੋ ਜਦੋਂ ਏਜੰਸੀਆਂ ਨੇ ਜਾਂ ਮਹਿਕਮੇ ਨੇ ਸਾਨੂੰ ਪੁੱਛਿਆ ਦੱਸਿਆ, ਤਾਂ ਉਹਨਾਂ ਨੂੰ ਅਸੀਂ ਆਹੀ ਗੱਲਾਂ ਦੱਸੀਆਂ ਕਿ ਅੱਜ ਦੀ ਤਰੀਕ ਵਿੱਚ ਵੀ ਜੇਕਰ ਕਿਸੇ ਖਾੜਕੂ ਆਗੂ ਤੋਂ ਬਗੈਰ, ਕਿਸੇ ਖਾੜਕੂ ਜਥੇਬੰਦੀ ਤੋਂ ਬਗੈਰ, ਕਿਸੇ ਅਹਿਮ ਪ੍ਰਭਾਵਸ਼ਾਲੀ ਪੰਜਾਬ ਦੀ ਧਰਤੀ ਤੇ ਕਿਸੇ ਸ਼ਖਸੀਅਤ ਦੀ ਸਰਪ੍ਰਸਤੀ ਜਾਂ ਹਮਾਇਤ ਤੋਂ ਬਗੈਰ ਜੇ ਇਹ ਨੌਜਵਾਨ ਜਿਹੜਾ ਕੁਛ ਤੁਸੀਂ ਦੱਸਦੇ ਹੋ ਕਰਦੇ ਕਰਾਉਂਦੇ ਫਿਰਦੇ ਆ, ਤਾਂ ਫਿਰ ਇਹ ਚਮਤਕਾਰ, ਹੋਰ ਚਮਤਕਾਰ ਕੀ ਹੁੰਦੇ? ਬਿਲਕੁਲ ਉਲਟ ਹਾਲਾਤਾਂ ਦੇ ਵਿੱਚ ਜੇ ਕੌਮ ਦੀ ਜਵਾਨੀ ਇਸ ਤਰੀਕੇ ਨਾਲ ਸਰਗਰਮ ਹੈ, ਤਾਂ ਹੋਰ ਇਦੋਂ ਵੱਡੀ ਗੱਲ ਕੀ ਹੋ ਸਕਦੀ। ਖੈਰ, ਜਦੋਂ ਇਹ ਘਟਨਾ ਕੰਧ ਸੁਣੀ ਕਿ ਨਕੋਦਰ ਗੋਲੀ ਕਾਂਡ ਦੇ ਦੋਸ਼ੀ ਰਹੇ ਜਸਕੀਰਤ ਚਾਹਲ ਨੂੰ ਟਾਰਗੇਟ ਕਰਕੇ ਗ੍ਰਨੇਡ ਸੁੱਟਿਆ ਗਿਆ, ਤਾਂ ਸੋਸ਼ਲ ਮੀਡੀਆ ਤੇ ਇਹ ਚਰਚਾ ਚੱਲਣੀ ਸੁਭਾਵਿਕ ਸੀ, ਕਿਉਂਕਿ ਸਟੇਟ ਨੇ ਇਹਨਾਂ ਲੋਕਾਂ ਨੂੰ ਜਿਸ ਤਰੀਕੇ ਨਾਲ ਬਚਾਇਆ, ਜਿਨ੍ਹਾਂ ਨੇ ਇਹ ਜ਼ੁਲਮ ਕੀਤੇ, ਉਹ ਸਾਡੇ ਸਾਰਿਆਂ ਦੇ ਜਿਹੜਾ ਹੈਗਾ ਨਾ, ਜਿਵੇਂ ਕਹਿੰਦੇ ਆ ਵੀ ਜ਼ਖਮ ਦੇ ਵਿੱਚ ਲੂਣ ਪਾਉਣਾ, ਉਵੇਂ ਲੂਣ ਪਾਉਂਦੇ ਆ। ਤੇ ਇਹ ਉਦੋਂ ਵੱਡੀ ਗੱਲ ਆ ਕਿ ਇਹਨਾਂ ਵਿੱਚੋਂ ਬਹੁਤ ਜ਼ਿਆਦਾ ਇਹੋ ਜਿਹੇ ਨੇ ਜਿਹੜੇ YouTube ਚੈਨਲਾਂ ਵਾਲਿਆਂ ਨੂੰ ਇੰਟਰਵਿਊ ਦੇ ਦੇ ਕੇ ਕਿ ਅਸੀਂ ਜੀ ਉਦੋਂ ਐ ਕੀਤਾ, ਅਸੀਂ ਉਹ ਕੀਤਾ। ਹੁਣ ਜਿਨ੍ਹਾਂ ਦੇ ਬੱਚੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਗੱਲ ਚੱਲਦੀ ਆ ਕਿ ਪੁੱਤ ਤੇਰੇ ਪਿਓ ਨੂੰ, ਤੇਰੇ ਚਾਚੇ ਨੂੰ ਇਹਨੇ ਆ ਜਿਹੜਾ ਬੈਠਾ ਇਹਨੇ ਐ ਕੀਤਾ ਸੀ। ਸੋ ਇਸ ਗੱਲ ਦੇ ਵਿੱਚ ਅੱਜ ਜਦੋਂ ਇਹ ਖਬਰ ਆਈ ਆ ਕਿ ਨੌਜਵਾਨ ਫੜੇ ਗਏ, ਰੋਹਨ ਮਸੀਹ ਵਾਸੀ ਪਿੰਡ ਪਾਸੀਆਂ, ਤਾਂ ਉਦੋਂ ਇੱਕ ਗੱਲ ਜਦੋਂ ਇੱਕ ਜ਼ਿੰਮੇਵਾਰੀ ਆਈ ਜਾਂ ਇਹ ਗ੍ਰਿਫਤਾਰੀ ਹੋਈ, ਤੇ ਇਹ ਗੱਲ ਅਸੀਂ ਜ਼ਰੂਰ ਸਮਝੀ ਮਨ ਦੇ ਵਿੱਚ ਕਿ ਚਲੋ ਇਹ ਜਦੋਂ ਕੋਈ ਕੰਮ ਕਰਦਾ ਉਹਨੇ ਫੜਿਆ ਵੀ ਜਾਣਾ ਹੁੰਦਾ, ਪਰ ਇਸ ਬਹਾਨੇ ਜਦੋਂ ਇਹ ਜੇ ਨਾ ਕੋਈ ਫੜਿਆ ਜਾਵੇ ਤਾਂ ਸਟੇਟ ਨੂੰ ਫਿਰ ਉਸ ਟਾਈਮ ਖੁੱਲ੍ਹ ਜੀ ਮਿਲ ਜਾਂਦੀ ਆ। ਫਿਰ ਦੁਖੀ ਤਾਂ ਉਹ ਬਥੇਰਿਆਂ ਤੇ ਆ, ਤੇ ਫਿਰ ਉਹ ਉਹਨਾਂ ਸਾਰਿਆਂ ਨੂੰ ਨਿਸ਼ਾਨਾ ਬਣਾ ਸਕਦੇ ਹੁੰਦੇ ਆ ਇਹੋ ਜਿਹੇ ਮਾਹੌਲ 'ਚ। ਸਾਨੂੰ ਚੇਤੇ ਆ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਵਾਲਾ ਕਾਂਡ ਹੋਇਆ, ਉਦੋਂ ਬੇਅੰਤੇ ਬੁੱਚੜ ਦਾ ਉਹਦਾ ਲੱਗਿਆ ਸੀ। ਜਦੋਂ 31 ਅਗਸਤ 95 ਨੂੰ ਉਹ ਚੰਡੀਗੜ੍ਹ 'ਚ ਘਟਨਾ ਵਾਪਰੀ, ਉਹ 2 ਦਿਨ ਬਾਅਦ 'ਚ ਪਤਾ ਲੱਗਣ ਲੱਗ ਗਿਆ ਵੀ ਗੱਲ ਸਹੀ ਦਿਸ਼ਾ 'ਚ ਵੀ ਬੰਦੇ ਫੜੇ ਜਾਣੇ। ਉਦੋਂ ਫਿਰ KPS ਗਿੱਲ ਨੇ ਬਣੇ ਹੋਏ ਮਾਹੌਲ ਦੇ ਵਿੱਚ ਆਪਦਾ ਜਿਹੜਾ ਲੈਫਟੀਨੈਂਟ ਸੀਗਾ ਅਜੀਤ ਸਿੰਘ ਸੰਧੂ, ਉਹਨੂੰ ਕਹਿਤਾ ਵੀ ਚੱਕ ਦੇ ਫੱਟੇ। ਉਹ ਝਬਾਲ ਥਾਣੇ ਦੇ ਵਿੱਚ ਭਾਈ ਖਾਲੜਾ ਨੂੰ ਇੱਥੋਂ ਚੱਕ ਕੇ ਲੈ ਗਏ, ਤੇ ਜਿਸ ਤਰੀਕੇ ਨਾਲ ਉਹਨਾਂ ਦੀ ਸ਼ਹਾਦਤ ਹੋਈ। ਸੋ ਬਣੇ ਹੋਏ ਮਾਹੌਲ ਦਾ ਲਾਹਾ ਲੈ ਕੇ ਜਿਹੜੇ ਜਿਹੜੇ ਸਿੱਖ ਉਹਨਾਂ ਨੂੰ ਰੱਖਦੇ ਹੁੰਦੇ ਆ, ਉਹਨਾਂ ਨੂੰ ਫਿਰ ਨਿਸ਼ਾਨਾ ਬਣਾਉਂਦੇ ਆ। ਤੇ ਇੱਕ ਪਾਸੇ ਤਾਂ ਲਿਸਟ ਬਣਾਈ ਫਿਰਦੀ ਆ ਇੰਡੀਅਨ ਸਟੇਟ ਕਿ ਕਿਹੜੇ ਕਿਹੜੇ ਪੰਥ ਦੀ ਕੌਮ ਦੀ ਗੱਲ ਕਰਦੇ ਆ, ਉਹਨਾਂ ਨੂੰ ਕਿਵੇਂ ਟੈਰੋਰਾਈਜ਼ ਕਰਨਾ ਜਾਂ ਖਤਮ ਕਰਨਾ, ਕਹਿੰਦੇ ਆ ਨਿਊਟਰਲਾਈਜ਼ ਕਰਨਾ, ਕਿ ਉਹਨਾਂ ਨੂੰ ਚੁੱਪ ਕਰਾਉਣਾ ਵੀ ਤੁਸੀਂ ਜੇ ਹੁਣ ਚਾਹੇ ਬੰਦਾ ਮਾਰ ਕੇ ਚੁੱਪ ਕਰਾਓ ਜੀ, ਤੇ ਚਾਹੇ ਉਹਨਾਂ ਨੂੰ ਲਾਲਚ ਦੇ ਕੇ ਜਾਂ ਕਿਸੇ ਹੋਰ ਤਰੀਕੇ ਨਾਲ। ਦੂਜੇ ਪਾਸੇ ਇਸੇ ਕੌਮ ਦੇ ਵਿੱਚ ਉਹ ਵੀ ਬਥੇਰੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਭਾਰਤ ਮਾਤਾ ਕੀ ਜੈ ਕਹਿ ਕੇ ਥੋੜਾ ਜਿਹਾ ਵਿਕ ਕੇ ਝੁਕ ਕੇ ਲਾਹਾ ਲਈਏ, ਲਾਲਚ, ਇਹੋ ਜਿਹੇ ਬੜੇ ਨੇ।
ਆਪਾਂ ਕੱਲ ਗੱਲ ਕਰਦੇ ਸੀਗੇ ਵੀ ਉਹਨੇ ਲਾਲਪੁਰੇ ਨੇ ਅਕਾਲ ਤਖਤ ਸਾਹਿਬ ਤੇ ਚਿੱਠੀ ਭੇਜ ਕੇ ਮਾਫੀ ਮੰਗੀ ਹੈ। ਅਸਲ ਵਿੱਚ ਕਰਤੂਤ ਜਦੋਂ ਕੀਤੀ ਆ ਉਦੋਂ ਵੀ ਪੂਰੀ ਸੋਚ ਸਮਝ ਕੇ ਦਿਲੋਂ ਕੀਤੀ ਆ ਕਿ ਬੀਜੇਪੀ ਨੂੰ, ਭਗਵੇਂ ਬ੍ਰਿਗੇਡ ਨੂੰ, ਨਾਗਪੁਰ ਵਾਲਿਆਂ ਨੂੰ ਦਰਸਾਉਣਾ ਵਾ ਵੀ ਜਿਹੜੀ ਤੁਸੀਂ ਮੈਨੂੰ ਪੋਸਟ ਦਿੱਤੀ ਆ ਉਹਦਾ ਬਖਸ਼ਿਆ। ਤੇ ਮੈਂ ਦੇਖੋ ਜੀ ਕਿੱਡਾ ਤੁਹਾਡਾ ਵਫਾਦਾਰ ਆ। ਮੈਂ ਸਿੱਖ ਧਰਮ ਦੇ ਖਿਲਾਫ ਤੇ ਹਿੰਦੂਇਜ਼ਮ ਦੇ ਹੱਕ ਵਿੱਚ ਆ ਗੱਲ ਕਰਤੀ। ਇਸ ਤਰੀਕੇ ਨਾਲ ਭਗਵੇਂ ਬ੍ਰਿਗੇਡ ਨੂੰ ਖੁਸ਼ ਕਰਕੇ ਜਦੋਂ ਪੰਥ ਨੇ ਇੰਨਾ ਜ਼ਿਆਦਾ ਵਿਰੋਧ ਕੀਤਾ ਪਿਛਲੇ 2-3 ਦਿਨ ਤੋਂ ਸੋਸ਼ਲ ਮੀਡੀਆ ਤੇ ਚੰਗੀ ਸਿੱਖਾਂ ਨੇ ਉਹਦੀ ਧੁੱਕੀ ਕੱਢੀ, ਫਿਰ ਉਹਨੇ ਮਾਫੀ ਮੰਗ ਲਈ। ਸਰਦਾਰ ਬਲਜੀਤ ਸਿੰਘ ਬਰਾੜ ਇੱਥੇ ਪੰਜਾਬ ਟਾਈਮਸ ਅਖਬਾਰ ਕੱਢਦੇ ਆ, ਪਹਿਲੋਂ ਅੱਜ ਦੀ ਆਵਾਜ਼ ਵਿੱਚ ਸੀ। ਉਹਨਾਂ ਨੇ ਅੱਜ ਲਿਖਿਆ ਜਦੋਂ ਇਹ ਸਿੱਖ ਕੌਮ ਦੀ ਤਾਕਤ ਆ ਵੀ ਪਹਿਲਾਂ ਚੱਕ 'ਚ ਆ ਕੇ ਪੁੱਠਾ ਬਿਆਨ ਦੇਤਾ ਪਰ 24 ਘੰਟੇ ਦੇ ਵਿੱਚ ਸ਼ੇਰ ਨੇ ਮਾਫੀ ਮੰਗ ਲਈ। ਤੋ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਤੇ ਤਸੱਲੀ ਹੋਣੀ ਚਾਹੀਦੀ ਆ ਕਿ ਅੱਜ ਵੀ ਖਾਲਸਾ ਪੰਥ ਦੇ ਵਿੱਚ ਇੰਨੀ ਕੁ ਜਾਨ ਸਤਿਗੁਰੂ ਨੇ ਬਖਸ਼ੀ ਹੋਈ ਹੈ ਕਿ ਦੋਖੀ ਕੋਈ ਕਸਰ ਨਹੀਂ ਛੱਡ ਰਹੇ, ਪਰ ਅਜੇ ਵੀ ਸਾਡੀ ਕੌਮ ਦੇ ਵਿੱਚ ਇੰਨੀ ਕੁ ਜਾਨ ਹੈਗੀ ਆ ਕਿ ਕਰਤੂਤ ਕਰਨ ਵਾਲੇ ਫਿਰ ਮਾਫੀ ਮੰਗਣ ਲਈ ਮਜਬੂਰ ਹੋ ਜਾਂਦੇ। ਪਰ ਗੱਲ ਕੱਲੀ ਇੰਨੀ ਕੁ ਨਹੀਂ ਹੈ। ਅੱਜ ਸਵੇਰੋਂ ਇੱਕ ਵੀਡੀਓ ਇਹੋ ਜਿਹੀ ਆਈ ਜਿਹਦੇ ਵਿੱਚ ਇੱਕ ਸਿੱਖ ਪਰਿਵਾਰ ਸਾਰੇ ਦਾ ਸਾਰਾ ਆਪਦੇ ਘਰ ਵਿੱਚ ਕਿਸੇ ਦੇਵੀ ਦੇਵਤੇ ਦੀ ਮੂਰਤੀ ਦੀ ਪੂਜਾ ਕਰ ਰਿਹਾ, ਤੇ ਉਹ ਸਾਰੀ ਵੀਡੀਓ ਇੰਨੇ ਸ਼ਾਨਦਾਰ ਤਰੀਕੇ ਨਾਲ ਬਣਾ ਕੇ ਪੋਸਟ ਕੀਤੀ ਗਈ ਕਿ ਸਿੱਖ ਗਾਲਾਂ ਕੱਢਣ। ਉਹ ਜਦੋਂ ਅਸੀਂ ਦੇਖਿਆ ਤੇ ਮੇਰਾ ਇੱਕ ਸੱਜਣ ਨੇ ਬਾਹਰੋਂ ਫੋਨ ਕੀਤਾ, ਯਾਰ ਦੇਖੋ, ਤਾਂ ਮੈਂ ਉਹਨੂੰ ਇਹ ਗੱਲ ਆਖੀ ਸੀ ਕਿ ਉਹ ਚਾਹੁੰਦੇ ਇਹ ਨੇ ਕਿ ਪੰਥ ਸਾਨੂੰ ਗਾਲਾਂ ਕੱਢੇ, ਕਿਉਂਕਿ ਜਿਹੜਾ ਬੰਦਾ ਸਿੱਖ ਜਜ਼ਬਾਤਾਂ ਦੀ ਹੇਠੀ ਕਰੇ, ਸਿੱਖਾਂ ਦੀਆਂ ਚੀਕਾਂ ਪਵਾਵੇ, ਉਹ ਫਿਰ ਆਪਦੀ ਰਿਪੋਰਟ ਪੇਸ਼ ਕਰਦਾ। ਨਾਗਪੁਰ ਦਾ ਟੈਸਟ ਵਾ ਨਾ, ਇਹ ਨਾਗਪੁਰ ਟੈਸਟ, ਇਹ ਤਾਂ ਜੀ ਸਿੱਖੀ ਨੂੰ, ਸਿੱਖਾਂ ਨੂੰ ਜਲੀਲ ਕਰਦਾ। ਉਹਨੂੰ ਫਿਰ ਉਹਦਾ ਮਿਲਦਾ। ਮੈਂ ਕਿਹਾ ਇਸ ਟੱਬਰ ਨੇ ਜਾਂ ਤਾਂ ਇਹਨਾਂ ਦੇ ਵਿੱਚੋਂ ਹੋਊਗਾ ਜਾਂ ਕੋਈ ਉਹ ਬਾਹਰ ਹੋਣਾ ਹੈ ਸਾਰੀ ਇਹ ਚੋਂ ਗੱਲ ਚੋਂ, ਉਹ ਹੋਊ ਜ਼ਰੂਰ। ਜਿਹੜੇ ਬੰਦੇ ਅਹੁਦੇ ਮਾਣਦੇ ਆ ਉਹ ਪਹਿਲਾਂ ਇਹ ਟੈਸਟ ਪਾਸ ਕਰਦੇ, ਇਸ ਟੈਸਟ ਨੂੰ ਪਾਸ ਕਰਕੇ ਫਿਰ ਅਗਲੇ ਕਹਿੰਦੇ ਆ ਵੀ ਠੀਕ ਆ। ਜਿਵੇਂ ਪਟਨਾ ਸਾਹਿਬ ਦਾ ਇੱਕ ਜਥੇਦਾਰ ਸੀਗਾ ਰਣਜੀਤ ਸਿੰਘ ਗੌਹਰੇ ਮਸਕੀਨ, ਪਤਾ ਨਹੀਂ ਏਦਾਂ ਦਾ ਕੁਛ ਉਹਨੂੰ ਕਹਿੰਦੇ ਸੀਗੇ। ਉਹ ਜਿਹੜਾ ਜਥੇਦਾਰ ਸੀਗਾ ਜੀ, ਉਹਨੇ ਪਿੱਛੇ ਜੇ ਇੱਕ ਖਿਲਾਰਾ ਪਾ ਲਿਆ। ਇੱਥੇ ਕਰਤਾਰਪੁਰ ਜਦੋਂ ਜਾਂਦੇ ਆ ਜਲੰਧਰ ਵੱਲ ਨੂੰ ਅੰਮ੍ਰਿਤਸਰ ਤੋਂ, ਤੇ ਇੱਕ ਸਮਰਾ ਹਸਪੀਟਲ ਆਉਂਦਾ ਕਰਤਾਰਪੁਰ ਦੇ ਬਾਹਰ, ਉੱਥੇ ਡਾਕਟਰ ਗੁਰਵਿੰਦਰ ਸਿੰਘ ਸਮਰਾ ਨਾਭੇ ਜੇਲ੍ਹ ਵੀ ਰਿਹਾ ਸਾਡੇ ਵੇਲੇ, ਤੇ ਬੜਾ ਪੁੱਠਾ ਸਿੱਧਾ ਜਿਹਾ ਬੰਦਾ, ਕੋਈ ਨਾ ਕੋਈ ਕਾਂਡ ਕਰੀ ਰੱਖਦਾ। ਉਹਨੇ ਇੱਕ ਮਾਮਲਾ ਉਭਾਰਿਆ ਸੀਗਾ, ਉਹ ਸੱਚਾ ਸੀ ਜਾਂ ਝੂਠਾ ਉਹਦਾ ਵਾਹਿਗੁਰੂ ਜਾਣੇ, ਪਰ ਉਹਦਾ ਸ਼ਿਕਾਰ ਇਹ ਜਥੇਦਾਰ ਰਣਜੀਤ ਸਿੰਘ ਗੌਹਰ ਇਹ ਹੋ ਗਿਆ। ਨਤੀਜਾ ਕੀ ਨਿਕਲਿਆ ਵੀ ਇਹਨੂੰ ਫਾਰਗ ਕਰਤਾ, ਤਨਖਾਹੀਆ ਕਰਾਰ ਦੇਤਾ। ਜਦੋਂ ਉਸ ਜਥੇਦਾਰ ਰਣਜੀਤ ਸਿੰਘ ਦੀ ਜਥੇਦਾਰੀ ਖਤਮ ਹੋ ਗਈ ਤਾਂ ਨਤੀਜਾ ਇਹ ਸੀ ਕਿ ਉਹ ਆਪਦਾ ਪਹਿਲਾਂ ਤਾਂ ਦੋਸ਼ਾਂ ਤੋਂ ਫਾਰਗ ਹੁੰਦਾ, ਫਿਰ ਉਹ ਖਾਲਸਾ ਪੰਥ ਨਾਲ, ਅਕਾਲ ਤਖਤ ਸਾਹਿਬ ਨਾਲ ਜਾਂ ਸਿੱਖ ਕੌਮ ਨਾਲ ਕੁਛ ਇਹੋ ਜਿਹਾ ਹਿਸਾਬ ਕਿਤਾਬ ਕਰਦਾ ਜਿਹਦੇ ਤੋਂ ਬਾਅਦ ਵਿੱਚ ਉਹਦੀਆਂ ਸੇਵਾਵਾਂ ਜੇ ਸਹੀ ਸਮਝਿਆ ਜਾਂਦਾ ਤਾਂ ਬਹਾਲ ਕੀਤੀਆਂ ਜਾਂਦੀਆਂ। ਪਰ ਦੇਖੋ ਕਮਾਲ ਦੀ ਗੱਲ, ਕੀਤਾ ਕੀ ਗਿਆ ਬਈ ਉਸ ਰਣਜੀਤ ਸਿੰਘ ਨੂੰ, ਜਿਹਨੇ ਬੜਾ ਵੱਡਾ ਉਹਦਾ ਨਾਂ ਰੱਖਿਆ ਹੋਇਆ ਗੌਰ, ਪਤਾ ਨਹੀਂ ਕੀ ਕੁਛ ਲਿਖੀ ਫਿਰਦਾ, ਉਹਨੂੰ ਲੱਭਿਆ ਕੀ ਆ ਵੀ ਮੈਂ ਕਿੱਥੋਂ ਇਹ ਚੀਜ਼ ਕਰਨੀ ਆ। ਉਹਨੇ ਬਿਹਾਰ ਦੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਜੀ। ਉਸ ਤੋਂ ਬਾਅਦ ਵਿੱਚ ਬਿਹਾਰ ਦੇ ਸਕੱਤਰ ਨੂੰ, ਤੇ ਐਵੇਂ ਹੀ ਬਿਹਾਰ ਦੇ, ਕਿਉਂਕਿ ਪਟਨਾ ਸਾਹਿਬ ਦਾ ਤਖਤ ਬਿਹਾਰ ਸੂਬੇ 'ਚ ਪੈਂਦਾ, ਉਹਨੇ ਉੱਥੋਂ ਦੇ ਬਹੁਤ ਸਾਰੇ ਆਗੂਆਂ ਨੂੰ, ਸਰਕਾਰੀ ਅਧਿਕਾਰੀਆਂ ਨੂੰ ਇਹ ਚਿੱਠੀ ਲਿਖੀ ਆ ਜਿਹਦੇ ਵਿੱਚ ਕਿਹਾ ਕਿ ਜੀ ਮੈਨੂੰ ਜਥੇਦਾਰ ਬਹਾਲ ਕੀਤਾ ਜਾਵੇ।
ਹੁਣ कमाल की गल ये है कि जे बिहार सूबे का पटना साहिब तख्त का जथेदार DGP हुणां ने लवाउणा है, सकत्तर हुणां ने लाउणा, ਇਹਦਾ मतलब यह भी हजूर साहिब का तख्त का जिहड़ा जथेदार आ वो फिर उस महाराष्ट्र का DGP उथों की सरकार लाउंदी होनी। ते इवें ही पंजाब दे विच दमदमा साहिब, केसगढ़ साहिब, अकाल तख्त साहिब के जथेदार आ जिहड़े उन्हां बारे होना भी पंजाब की सरकार लाउंदी होनी। ये की चक्कर की है? ये चक्कर नूं समझण दी लोड़ आ। अज जदों ये खबर तुसीं जे पढ़ो ना सारा, जिहड़ी उहने लैटर लिखी है, चिट्ठी लिखी है DGP नूं कि मैनूं जी जथेदार की सेवा बहाली कराई जावे, वो चिट्ठी का एक 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 शब्द बंदा जो पढ़दा आपदी कौम की किस्मत के उत्ते रोंदा है। आ हालात ने साडे। जथेदार रणजीत सिंह ने गौहरे मस्कीन, काड़ा केड़ा गौहरा ते केड़ा मस्कीन है जी? ये केड़ी जथेदारी आ जिहड़ी DGP दे पैरां नूं हत्थ ला के मिन्नतां तरले करके अगला लैण नूं फिरदा? ते इह भी गल पक्की है कि जदों ये जथेदार होगा ये उदों भागवें ब्रिगेड दे हक विच ही भुगतदा होना, क्योंकि इहने लिखिआ कि मैं जदों जथेदार लग्या ते सनातनीआं दा मेरे उत्ते बड़ा विश्वास सीगा। सनातनी कौन ने? भागवें ब्रिगेड वाले। हुण इस बंदे ने वो सारी गल नंगी करती है जिहड़ी हुण तक बहुते लोकां नूं नहीं सी पता कि अपने तख्तां दे प्रबंध विच खालसा पंथ दीआं वड्डियां संस्थावां दे विच अकाली दल दे हुंदिआं दिल्ली दा, नागपुर दा दखल इस हद तक हो चुकिया कि साडे तख्तां दे जथेदार वो लोग जदों कोई गल कि कोई होर बंदा कहे तां सानूं दुख लगदा, पर आदा हुण जथेदार जिहड़ा साबका रणजीत सिंह आ उहदे राही गल नंगी हो रही है कि DGP दीआं मिन्नतां ते होर अफसरां दीआं मिन्नतां तलड़े कर रहा। ये बंदे जे जथेदार लग भी जाणगे जां इहो जिहे साडे पंथ दे होर सरमौर अहुदिआं ते जिहड़े दिल्ली ते नागपुर दीआं मिन्नतां तलड़े करके लग रहे लोग ने, ये फिर पंथ दा कुछ कर सकदे आ कदे? ये तां दिल्ली वल भुगतणगे। हुण तख्त जिहड़े ने वो तां सानूं पातशाही दावा बख्शदे आ। साडे तख्त जिहड़े ने जदों पंजां तख्तां दे जथेदार साहिबान, अकाल तख्त साहिब, जदों ये सारा सिस्टम साडे सिख फलसफे दे हिसाब नाल चलदा है, जदों आपां इहदी व्याख्या करदे हां, जिहड़ा दुश्मन आ, जिहड़ा शरीक आ, जिहड़ा विरोधी है, वो की कहूगा खबर पढ़ के भी रहण दो जी, जिहड़ा तुसीं कहने हो ना भी साडे तख्तां दे जथेदार, साडा सिस्टम सिखां दा, साडा हुक्मनामा आ गया जी, असीं वो तो यह सारा असीं देख लिया भी तुहाडे जथेदार लगदे किवें। आह तां इत्थे हाल आ जी। हुण कल्ले तख्तां दे जथेदारां तक नहीं गल हैगी है, होर भी ਜਿਹੜੇ ਸਿੱਖਾਂ ਨੇ ਭਾਰਤ ਵਿੱਚ ਵੱਡੇ ਅਹੁਦੇ ਮੰਨਣੇ ਆ ਉਹਨਾਂ ਨੂੰ ਦਿੱਲੀ ਤੇ ਨਾਗਪੁਰ ਦੀ ਲੱਤ ਹੇਠਾਂ ਦੀ ਲੰਘਣਾ ਪੈਂਦਾ। ਗਿਆਨੀ ਜੈਲ ਸਿੰਘ ਵਰਗੇ, ਬੂਟਾ ਸਿੰਘ ਵਰਗੇ ਜਦੋਂ ਕਾਂਗਰਸ ਦੇ ਰਾਜ ਵਿੱਚ ਸਿੱਖ ਲਾਹੇ ਲੈਂਦੇ ਹੋਣਗੇ, ਪੋਸਟਾਂ ਮਾਣਦੇ ਹੋਣਗੇ, ਉਦੋਂ ਉਹਨਾਂ ਨੂੰ ਹੋਰ ਤਰੀਕੇ ਨਾਲ ਪੰਥ ਦੇ ਖਿਲਾਫ ਭੁਗਤਾਇਆ ਜਾਂਦਾ ਰਿਹਾ। ਤੇ ਜਦੋਂ ਤੋਂ ਭਗਵਾਂ ਬ੍ਰਿਗੇਡ ਭਾਜਪਾ ਵਾਲਿਆਂ ਦੇ ਹੱਥ ਲੋਟ ਆਈ ਆ ਗੱਲ, ਸੱਤਾ ਉਹਨਾਂ ਕੋਲੇ ਆ ਗਈ ਆ, ਹੁਣ ਉਹ ਆਪਦੇ ਜਮੂਰਿਆਂ ਨੂੰ ਆਪਦੇ ਹਿਸਾਬ ਨਾਲ ਨਚਾਉਂਦੇ। ਆ ਸ਼ਰੇਆਮ ਜਥੇਦਾਰ ਰਣਜੀਤ ਸਿੰਘ ਦੀ चिट्ठी तुहाडे सामने है, सारा कुछ उन्हें बयान किया जी। ते सारी चिट्ठी का बिल थां थां ते लिखिया प्रार्थी को इंसाफ दवाया जाए, प्रार्थी ये हो गया, प्रार्थी केड़ा प्रार्थी, जथेदार वाली तो कोई बोली शैली हुई नहीं। पहली गल तां जथेदार की पोस्ट आ जिहड़ी वो इउं मिन्नतां तलडे करके वो भी भागवें ब्रिगेड तो भी भारत के सिस्टम तो अगला लभदा फिरदा, ये गल जांदी किधर नूं जी। इन्नी वड्डे पद्धर दे उत्ते तख्त श्री पटना साहिब के प्रबंध विच
ਤਖਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧ ਵਿੱਚ ਸਟੇਟ ਦੀ ਦਖਲਅੰਦਾਜ਼ੀ ਹੋਵੇ, ਇਹ ਸਾਰੀ ਕਿਵੇਂ ਹੋਈ? ਅਕਾਲੀ ਦਲ ਕਰਕੇ। ਜਦੋਂ ਅਕਾਲੀ ਭਾਜਪਾ ਗੱਠਜੋੜ ਬਣਿਆ, ਉਦੋਂ ਤੋਂ ਇਹ ਮਿੱਠਤ ਪਿਆਰ ਮਿਲਵਰਤਨ ਖਾਲਸਾ ਪੰਥ ਨੂੰ ਮਹਿੰਗਾ ਪੈ ਗਿਆ। ਇਹ ਸਿਆਸੀ ਗੱਠਜੋੜ ਸੀ ਅਕਾਲੀਆਂ ਤੇ ਭਾਜਪਾ ਦਾ। ਇਹ ਕੋਈ ਹਿੰਦੂ ਸਿੱਖ ਏਕਤਾ ਨਹੀਂ ਸੀ। ਇਹ ਨਹੀਂ ਸੀਗਾ ਕਿ ਅਸੀਂ ਤੁਹਾਡੇ ਮੰਦਰਾਂ 'ਚ ਆਹ ਕਰ ਦਿਆਂਗੇ ਤੇ ਤੁਸੀਂ ਸਾਡੇ ਗੁਰਦੁਆਰਿਆਂ 'ਚ ਆਹ ਕਰ ਲਾਂਗੇ। ਪਰ ਹੋਇਆ ਅੱਜ ਇਹ ਬੋਲਣ ਜੋਗੇ ਨਹੀਂ, ਨਾ ਇਹਨਾਂ ਨੂੰ ਕੋਈ ਤਕਲੀਫ ਆ। ਇਹ ਤਾਂ ਪੰਥ ਦੀਆਂ ਬੇੜੀਆਂ 'ਚ ਵੱਟੇ ਪੈ ਰਹੇ ਨੇ ਨਾ। ਖਾਲਸਾ ਪੰਥ ਦੇ ਹਿੱਤਾਂ ਦੀ ਬਲੀ ਚੜੀ ਆ ਇਹਨਾਂ ਨੂੰ। ਸੁਖਬੀਰ ਬਾਦਲ ਐਂਡ ਕੰਪਨੀ ਨੂੰ ਵੱਡਾ ਬਾਦਲ ਜਿਹੜਾ ਕੰਡੇ ਬੀਜ ਗਿਆ, ਉਹ ਕੰਡੇ ਪਤਾ ਨਹੀਂ ਕਿੰਨੀਆਂ ਪੋਸਟਾਂ ਤੱਕ ਸਾਡਾ ਰਾਹ ਥਾਂ ਥਾਂ ਤੇ ਢੱਕਣ। ਜਿਹੜੀ ਗੱਲ ਲਾਲਪੁਰੇ ਨੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲੈਣ ਦੀ ਕੀਮਤ ਦੇਣ ਲਈ ਕੀਤੀ ਆ ਕਿ ਜੀ ਗੁਰੂ ਨਾਨਕ ਪਾਤਸ਼ਾਹ ਵਿਸ਼ਨੂੰ ਦੇ ਅਵਤਾਰ ਨੇ, ਇਹੋ ਜਿਹੀਆਂ ਗੱਲਾਂ ਕਹਾਉਣ ਲਈ ਉਹਨਾਂ ਨੂੰ ਬਹੁਤ ਬੰਦਿਆਂ ਦੀ ਲੋੜ ਆ। ਉਹ ਕਹਿੰਦੇ ਆ ਜੀ ਅਹੁਦੇ ਦਿਓ ਸਿੱਖਾਂ ਦੇ ਵਿੱਚੋਂ ਬੰਦੇ ਪੱਟੋ ਜਿਨ੍ਹਾਂ ਦਾ ਕਿਸੇ ਵੀ ਕਾਰਨ ਸਿੱਖ ਜਗਤ ਵਿੱਚ ਨਾਂ ਆ, ਚਰਚਾ 'ਚ ਬੰਦੇ, ਉਹਨਾਂ ਤੱਕ ਅਪਰੋਚ ਕਰੋ। ਜਿਹੜਾ ਪੈਸੇ ਧੇਲੇ ਲੈ ਕੇ ਸਾਡੀ ਬੋਲੀ ਬੋਲ ਸਕਦਾ, ਜਿਹੜਾ ਕਿਸੇ ਅਹੁਦੇ ਦੇ ਲਾਲਚ ਵਿੱਚ ਆ ਸਕਦਾ, ਜਿਹੜਾ ਇਸ ਤਰੀਕੇ ਨਾਲ ਨਹੀਂ, ਕੋਈ ਹੋਰ ਕਮਜ਼ੋਰੀ ਲੱਭ ਲਓ, ਪਰ ਉਹਨਾਂ ਤੋਂ ਕਹਾਓ ਇਹ ਗੱਲਾਂ ਕਿ ਸਿੱਖ ਜਿਹੜੇ ਨੇ ਹਿੰਦੂਆਂ ਚੋਂ ਨਿਕਲੇ ਨੇ, ਗੁਰੂ ਸਾਹਿਬਾਨ ਜਿਹੜੇ ਨੇ ਉਹ ਰਾਮਚੰਦਰ, ਕ੍ਰਿਸ਼ਨ, ਬ੍ਰਹਮਾ, ਵਿਸ਼ਨੂੰ, ਮਹੇਸ਼ ਉਹਨਾਂ ਦੇ ਜੀ ਅਵਤਾਰ ਨੇ। ਤੇ ਜੀ ਸਾਰੇ ਦੇ ਸਾਰੇ ਜਿਹੜੇ ਸਿੱਖ ਨੇ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, ਉਹ ਤਾਂ ਜੀ ਪੰਜਵਾਂ ਵੇਦ ਆ। ਤੇ ਜੀ ਜਪਜੀ ਸਾਹਿਬ ਗੀਤਾ ਦਾ ਛੋਟਾ ਰੂਪ ਆ। ਇਹੋ ਜਿਹੀਆਂ ਬਹੁਤ ਲੰਮੀਆਂ ਚੌੜੀਆਂ ਗੱਲਾਂ ਜਿਹੜੀਆਂ ਇੱਥੇ RSS ਦੇ ਲਿਟਰੇਚਰ ਚੋਂ ਮਿਲਦੀਆਂ ਨੇ ਰਾਸ਼ਟਰੀ ਸਿੱਖ ਸੰਗਤ ਦੇ ਵੱਲੋਂ, ਜਿਹਦਾ ਨਿਸ਼ਾਨਾ ਸਿੱਖੀ ਦਾ ਹਿੰਦੂਕਰਨ ਕਰਨਾ ਹੈ, ਉਹ ਸਾਰੀਆਂ ਗੱਲਾਂ ਕਹਾਉਣ ਲਈ ਸਿੱਖਾਂ ਦੇ ਵਿੱਚੋਂ ਬੰਦੇ ਚਾਹੀਦੇ ਆ ਜੀ। ਲਾਲਪੁਰਾ ਪੁਲਿਸ ਅਫਸਰ ਵੀ ਰਿਹਾ, ਲਾਲਪੁਰੇ ਨੇ 2 ਕਿਤਾਬਾਂ ਵੀ ਲਿਖੀਆਂ, ਮੁਸਲਮਾਨ ਕਹਾਵਣ ਮੁਸ਼ਕਲ ਤੇ ਬ੍ਰਾਹਮਣ ਭਲਾ ਆਖੀਏ। ਹੁਣ ਇੱਕ ਪਾਸਿਓਂ ਦੋਨੇ ਕਿਤਾਬਾਂ ਬੜੀਆਂ ਚੰਗੀਆਂ ਤੇ ਵਧੀਆ ਲੱਗਦੀਆਂ ਨੇ, ਦੂਜੇ ਪਾਸੇ ਅੱਜ ਉਹਨਾਂ ਕਿਤਾਬਾਂ ਦੇ ਕਰਕੇ ਮਿਲੇ ਹੋਏ ਅਹੁਦੇ ਨੂੰ ਐਕਸਪਲੋਇਟ, ਸ਼ੋਸ਼ਣ ਕਿਵੇਂ ਹੋ ਰਿਹਾ ਕਿ ਜੀ ਹੁਣ ਕੀ ਕਵੇ ਬੰਦਾ ਉਹਨੂੰ। ਉਹ ਤਾਂ ਕਹਿੰਦਾ ਜੀ ਮੈਂ ਮਾਫੀ ਮੰਗ ਲਈ। ਗੱਲ ਫਿਰ ਇਹ ਆ ਕਿ ਜਦੋਂ ਏਦਾਂ ਦੀਆਂ ਗੱਲਾਂ ਕਰਦੇ ਆ ਟੀਵੀ ਚੈਨਲਾਂ ਦੇ ਉੱਤੇ, YouTube ਚੈਨਲਾਂ ਦੇ ਉੱਤੇ ਇਸ ਮੌਕੇ ਬੇਸ਼ੁਮਾਰ ਬੰਦੇ ਲੱਗੇ ਹੋਏ ਨੇ। ਇੱਕ ਹੋਰ ਵੀਡੀਓ ਦੇਖੀ, ਉਹਦੇ 'ਚ ਇੱਕ ਗੁਰਸਿੱਖ ਪੂਰਾ ਬਾਣੇ ਵਾਲਾ ਬਿਠਾਇਆ ਹੋਇਆ, 3-4 ਲਾਲਿਆਂ ਨੇ। ਉਹਨੂੰ ਕਹਿੰਦੇ ਵੀ ਜੀ ਜਦੋਂ ਮੈਨੂੰ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨੀ ਵਾਰੀ ਰਾਮ ਸ਼ਬਦ ਆਇਆ, ਇੰਨੀ ਵਾਰੀ ਹਰੀ ਆਇਆ, ਇੰਨੀ, ਮਤਲਬ ਉਹਨੇ ਪੂਰਾ ਜਿਹੜਾ ਡਰਾਮਾ ਚੱਲਦਾ, ਸਾਡੇ ਵੀ ਬੰਦੇ ਲੱਗੇ ਹੁੰਦੇ ਨੇ ਜਿਹੜੇ ਸਨਾਤਨਵਾਦੀ ਸਿੱਖ ਨੇ, ਇਹ ਸਾਰੀ ਗੱਲ ਦੇ ਹਿਸਾਬ ਨਾਲ ਉਹਨੇ ਪੂਰਾ ਜ਼ੋਰ ਲਾ ਕੇ ਡਿਸਕ੍ਰਾਈਬ ਕੀਤਾ ਕਿ ਲਓ ਜੀ। ਪਰ ਉਹ ਨੌਜਵਾਨ ਤਕੜਾ ਨਿਕਲਿਆ, ਉਹਨੇ ਉਸ ਗੱਲ ਨੂੰ ਕਿਹਾ ਕਿ ਗੁਰਬਾਣੀ ਦਾ ਰਾਮ ਹੋਰ ਆ ਤੇ ਉਹ ਰਾਮਚੰਦਰ ਦਾ ਜਿੱਥੇ ਜਿੱਥੇ ਜ਼ਿਕਰ ਆ ਉਹ ਹੋਰ ਅੱਖਰ ਵਾ, ਉੱਥੇ ਪਤਾ ਲੱਗ ਜਾਂਦਾ ਵੀ ਇੱਥੇ ਰਾਮਚੰਦਰ ਦੀ ਗੱਲ। ਇਹ ਨਹੀਂ ਹੈਗਾ ਕਿ ਰਾਮ ਸ਼ਬਦ ਹੈ ਨਹੀਂ, ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਜਿਹੜੇ ਅਰਥ ਕੱਢਦੇ ਹੋ, ਨਹੀਂ। ਇਹ ਤਾਂ ਸਾਡੀ ਕੌਮ ਉੱਤੇ ਕਿਰਪਾ ਹੈ ਕਿ ਸਾਡੇ 'ਚ ਅਜੇ ਅਣਖ ਗੈਰਤ ਹੈ। ਇਹ ਨਹੀਂ ਤਾਂ ਜਿਹੜੇ ਸਿਆਸੀ ਤੇ ਧਾਰਮਿਕ ਪੋਸਟਾਂ ਤੇ ਬੈਠੇ ਬੰਦੇ ਆ, ਇਹ ਤਾਂ ਲੈ ਬੈਠੇ ਆ ਪੰਥ ਨੂੰ। ਐਵੇਂ ਆਪਾਂ ਝੂਠ ਬੋਲੀ ਚੱਲੀਏ ਜੀ ਫਲਾਨਾ ਬਹੁਤ ਸਿਆਣਾ, ਫਲਾਨਾ ਬਹੁਤ ਵੱਡਾ। ਇਹ ਬਿਲਕੁਲ ਵਿਕੇ ਹੋਏ ਲੋਕ ਨੇ, ਝੁਕੇ ਹੋਏ ਲੋਕ ਨੇ। ਇਹਨਾਂ ਦੀਆਂ ਲੱਤਾਂ 'ਚ ਜਾਨ ਹੈ ਨਹੀਂ ਵੀ ਪੰਥ ਲਈ ਕੋਈ ਗੱਲ ਕਰ ਜਾਣ। ਜਿੰਨਾ ਵੱਡਾ ਹਮਲਾ ਇਸ ਮੌਕੇ ਪੂਰਾ ਹਿੰਦੂ ਕਵੀਆਂ ਨੇ ਸਿੱਖੀ ਉੱਤੇ ਕੀਤਾ ਹੋਇਆ, ਕਿੱਧਰ ਨੂੰ ਜਾਵਾਂਗੇ? ਤਖਤਾਂ ਦੇ ਜਥੇਦਾਰਾਂ ਕੋਲੇ ਜਾਵਾਂਗੇ। ਤੇ ਤਖਤਾਂ ਦੇ ਜਥੇਦਾਰਾਂ ਕੋਲ ਅੱਜ ਦੀ ਤਰੀਕ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਰਹੀ। ਪਰਖ ਹੋ ਜਾਣੀ ਆ ਜਦੋਂ ਬਾਦਲ ਪਰਿਵਾਰ ਦਾ, ਬਾਦਲ ਦਲ ਦਾ ਸਾਰਾ ਮਸਲਾ ਸਾਰਿਆਂ ਦੇ ਸਾਹਮਣੇ ਚੱਲ ਰਿਹਾ। ਹੁਣ ਤਾਂ ਆਏ ਦਿਨ ਗੱਲਾਂ, ਅੱਜ ਕੋਈ
ਨਵੇਂ ਮਸਲੇ ਲੈ ਕੇ ਸਾਹਮਣੇ ਆਏ ਆ। ਕੁਝ ਪੁਲਿਸ ਅਫਸਰ ਜਿਨ੍ਹਾਂ ਨੇ ਸਰਜੀਤ ਗਰੇਵਾਲ ਵਰਗੇ ਤੇ ਹੋਰ ਸਾਰਿਆਂ ਦਾ ਲੈ ਕੇ ਆਏ ਨੇ ਕਿ ਜਿਨ੍ਹਾਂ ਕੋਲੇ ਗਏ ਸੀ ਅਸੀਂ ਬਾਦਲ ਸਾਹਿਬ, ਉਹਨਾਂ ਕੋਲੇ ਵੀ ਆਪਣੀ ਸਰਕਾਰ ਆ, ਇਹਨਾਂ ਨੇ ਤਾਂ ਬਹੁਤ ਜ਼ੁਲਮ ਕੀਤਾ, ਇਹਨਾਂ ਨੇ ਉਹੀ ਲਾਏ ਮੋਗੇ ਦੇ ਵਿੱਚ। ਉਹ ਇੱਕ ਬੜੀ ਲੰਬੀ ਚੌੜੀ ਕਹਾਣੀ। ਸ਼ੁਕਰ ਕਰਦੇ ਹਾਂ ਕਿ ਅੱਜ ਵੀ ਪੰਥ ਨੂੰ, ਕੌਮ ਨੂੰ ਪਿਆਰ ਕਰਨ ਵਾਲਿਆਂ ਦੀ ਘਾਟ ਨਹੀਂ ਹੈ। ਇੱਕ ਪਾਸੇ ਉਹ ਨੇ ਜਿਹੜੇ ਸਿੱਖੀ ਦਾ ਹਿੰਦੂਕਰਨ ਕਰਕੇ, ਚੀਕਾਂ ਪਵਾ ਕੇ, ਭਗਵਾਂ ਟੈਸਟ ਪਾਸ ਕਰਕੇ। ਮੈਨੂੰ ਚੇਤੇ ਆ ਰਹੀ ਹੈ ਗੱਲ, ਇੱਕ ਵਾਰੀ ਹੋਲੀ ਵਾਲੇ ਦਿਨ 4-5 ਵਜੇ ਇੱਕ ਫੋਟੋ ਆ ਗਈ ਜਿਹਦੇ ਵਿੱਚ ਸੁਖਬੀਰ ਬਾਦਲ ਡਿਪਟੀ ਸੀਐਮ ਪੰਜਾਬ ਆਪਦੇ ਘਰੇ ਪਾਰਕ ਵਿੱਚ ਮੂੰਹ ਸਿਰ ਰੰਗ ਕੇ, ਵਾਲ ਖਿਲਾਰ ਕੇ, ਨਾਲ ਹੋਲੀ ਵਾਲੇ ਕੱਪੜੇ ਲੀੜੇ ਪਾ ਕੇ ਉਹਦੀ ਫੋਟੋ ਉਹ ਜਾਣ ਕੇ ਪੰਥਕ ਸਭਾ ਵਿੱਚ ਸੁੱਟੀ ਗਈ ਕਿ ਸਿੱਖ ਕੌਮ ਸਾਨੂੰ ਗਾਲਾਂ ਕੱਢੇ ਤਾਂ ਕਿ ਨਾਗਪੁਰ ਵਾਲੇ ਕਹਿਣ ਜੀ ਇਹ ਤਾਂ ਸਿੱਖੀ ਸੁੱਖੀ ਦੀ ਬਾਹਲੀ ਪਰਵਾਹ ਨਹੀਂ ਕਰਦੇ, ਸਿੱਖੀ ਸੁੱਖੀ ਦੱਸਦੇ ਆ। ਇਹਨਾਂ ਨੂੰ ਤਾਂ ਭੋਰਾ ਪਰਵਾਹ ਨਹੀਂ ਸਿੱਖਾਂ ਦੇ ਜਜ਼ਬਾਤਾਂ ਦੀ। ਇਹ ਤਾਂ ਬੰਦੇ ਬੜੇ ਕੰਮ ਦੇ ਨੇ, ਕਿਉਂਕਿ ਦਿੱਲੀ ਅਤੇ ਨਾਗਪੁਰ ਨੂੰ ਬੰਦਾ ਉਹ ਚਾਹੀਦਾ, ਉਹ ਸਿੱਖ ਬਹੁਤ ਮਹਾਨ ਲੱਗਦਾ। ਤੇ ਸਾਡੀ ਕੌਮ ਦੇ ਵਿੱਚ ਵੀ ਇਹੋ ਜਿਹੇ ਬਹੁਤ ਨੇ ਜਿਹੜੇ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਕਰਨ ਵਾਲਿਆਂ ਨੂੰ, ਸੋਚਣ ਵਾਲਿਆਂ ਨੂੰ ਕਹਿੰਦੇ ਇਹ ਤਾਂ ਕਮਲੇ ਨੇ, ਇਹ ਤਾਂ ਕਮਲੇ ਨੇ। ਟੀਵੀ ਚੈਨਲਾਂ ਦੇ ਉੱਤੇ ਸੱਦਿਆ ਹੀ ਉਹਨਾਂ ਨੂੰ ਜਾਂਦਾ ਜਿਹੜੇ ਭਾਰਤ ਮਾਤਾ ਕੀ ਜੈ ਕਹਿ ਕੇ ਹਿੰਦੂ ਸਿੱਖ ਏਕਤਾ ਦੇ ਗੁਣਗੁਣੇ ਗਾਉਣ। ਤੇ ਉਹ ਬੰਦੇ ਜਿਹੜੇ ਪੰਥ ਦੀ ਚੜ੍ਹਦੀ ਕਲਾ, ਕੌਮ ਦੀ ਸੱਚੀ ਸੁੱਚੀ ਗੱਲ ਆ, ਉਹਨਾਂ ਨੂੰ ਤਾਂ ਸੱਦ ਕੇ ਬਿਪਤਾ ਪੈ ਜਾਂਦੀ ਹੈ। ਆ ਪਿਛਲੇ ਦਿਨੀ ਚੈਨਲਾਂ ਦੇ ਉੱਤੇ ਖਲਾਰਾ ਪਿਆ, ਖਾਸ ਤੌਰ ਤੇ ਜਿਹੜੇ ਚੈਨਲ ਦੀ ਆਪਾਂ ਬੀਬੀ ਮਨਵੀਰ ਕੌਰ ਵਾਲੇ ਦੀ ਆਪਦੇ ਇਸ ਪ੍ਰੋਗਰਾਮ 'ਚ ਚਰਚਾ ਕੀਤੀ ਹੈ ਕਿ ਕਿਵੇਂ ਉਹ ਸੱਦ ਕੇ ਅੱਡ-ਅੱਡ ਲੋਕਾਂ ਨੂੰ ਖਾਲਿਸਤਾਨ ਦੇ ਮੁੱਦੇ ਉੱਤੇ ਖਿਲਾਫ ਰਾਏ ਲਾਮਬੰਦ ਕਰ ਰਹੀ ਆ, ਪੂਰਾ ਏਜੰਡਾ ਲੈ ਕੇ। ਔਰ ਕਈ ਨੇ ਇਹੋ ਜਿਹੇ ਬੜੇ ਨੇ, ਇੱਕ ਬੀਬੀ ਨਹੀਂ ਤੇ ਕਈ ਬੀਬੇ ਬੀਬੀਆਂ ਤੁਰੇ ਫਿਰਨ। ਇਹ ਇੱਕ ਪੂਰੀ ਮੁਹਿੰਮ ਚੱਲੀ ਹੋਈ ਆ ਕਿ ਸਿੱਖੀ, ਖਾਲਸਾ ਪੰਥ ਤੇ ਖਾਲਿਸਤਾਨ ਦੇ ਖਿਲਾਫ ਨੈਰੇਟਿਵ ਖੜਾ ਕਰਨਾ। ਕਿ ਸਾਡੀ ਕੌਮ ਦੇ ਵਿੱਚੋਂ ਆਟੋਮੈਟਿਕ ਆਪਣੇ ਆਪ ਹੀ ਕੁਛ ਇਹੋ ਜਿਹਾ ਵਾਪਰ ਜਾਂਦਾ ਜਿਹਦੇ ਨਾਲ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ ਵਾਲੀ ਗੱਲ ਹੋਊਗੀ। ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਨੂੰ ਇੱਕ ਚੈਨਲ ਵਾਲੇ ਨੇ ਸੱਦ ਲਿਆ, ਅੱਜ ਉਹਦੀ ਸਵੇਰੋਂ ਵੀਡੀਓ ਦੇਖੀ। ਸਾਰੀ ਉਮਰ ਖਾਲਿਸਤਾਨ ਦੇ ਨਾਂ ਤੇ ਜਿਹੜਾ ਕੱਟਣ ਵਾਲੇ ਉਸ ਬਜ਼ੁਰਗ ਹੋ ਚੁੱਕੇ ਬੁੱਢੇ ਜਰਨੈਲ ਨੂੰ ਸਾਰੀ ਗੱਲਬਾਤ ਕਰਨ ਤੋਂ ਬਾਅਦ ਐਂਡ ਦੇ ਉੱਤੇ ਜਿਵੇਂ ਕਰਦੇ ਹੁੰਦੇ ਆ ਸਿਆਣੇ ਜੇ ਬਣ ਕੇ ਉਹ ਪੱਤਰਕਾਰ ਕਰਦਾ, ਤੁਹਾਨੂੰ ਜੀ ਕੋਈ ਅਫਸੋਸ, ਤੁਹਾਨੂੰ ਇੱਕ ਹੀ ਜ਼ਿੰਦਗੀ ਮਿਲੀ, ਦੇਖੋ ਤੁਸੀਂ ਸਾਰੀ ਉਮਰ ਜੇਲ੍ਹਾਂ 'ਚ ਕੱਟਤੀ, ਤੁਸੀਂ ਕਿਹੜੇ ਸਾਲ ਜੇਲ੍ਹ ਗਏ? 81 'ਚ। ਤੇ ਤੁਸੀਂ ਬਾਹਰ ਕਦੋਂ ਨਿਕਲੇ? 93-94 'ਚ। ਲੈ ਜੀ ਇੰਨੇ ਸਾਲ ਏਦਾਂ। ਜਦੋਂ ਉਹਨੇ ਬਹੁਤ ਹੀ ਭਗਵਾਂ ਜਿਹਾ, ਬੜਾ ਸੋਹਣਾ ਜਿਹਾ ਮਾਹੌਲ ਜਿਹਾ ਬਣਾ ਕੇ ਕਹਾਉਣਾ ਚਾਹਿਆ ਬਈ ਤੂੰ ਇੰਨਾ ਟਾਈਮ ਜੇਲ੍ਹ ਕੱਟਦੀ, ਬੜਾ ਅਫਸੋਸ ਆ। ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਉਹਨੂੰ ਕਹਿੰਦੇ ਮੈਂ ਇਹ ਤੋਂ ਬਿਨਾਂ 4 ਸਾਲ ਫਿਰ ਅਮਰੀਕਾ ਜੇਲ੍ਹ 'ਚ ਵੀ ਕੱਟਿਆ ਆ। ਉਹ ਸੁੰਨ ਜਿਹਾ ਹੋ ਗਿਆ। ਫਿਰ ਉਹਨੇ ਕਿਹਾ, ਤਰੀਕੇ ਬੜੇ ਆ ਉਹਨਾਂ ਕੋਲੇ ਕਹਾਉਣ ਦੇ। ਫਿਰ ਜਦੋਂ ਦੂਜੀ ਵਾਰੋਂ ਫਿਰ ਸਿੱਧਾ ਉਹਨੇ ਕਿਹਾ ਵੀ ਨਾ ਕੋਈ ਅਫਸੋਸ ਆ, ਸਾਨੂੰ ਤਾਂ ਸ਼ੁਕਰ ਕਰਦੇ ਆ ਕਿ ਅਸੀਂ ਆਪਦੀ ਜ਼ਿੰਦਗੀ ਕੌਮ ਦੇ ਲੇਖੇ ਲਾਈ। ਇਵੇਂ ਇੱਕ ਵਾਰੀ ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ ਸੱਦ ਕੇ ਰਤੇਸ਼ ਲੱਖੀ ਪੰਗਾ ਲੈ ਬੈਠਿਆ ਸੀ। ਉੱਥੇ ਜਦੋਂ 3-4 ਵਾਰੀ ਉਹਨੂੰ ਘੇਰ ਘੂਰ ਕੇ ਇਹ ਕਹਾਉਣਾ ਚਾਹਿਆ ਕਿ ਤੁਸੀਂ ਜੋ ਖਾਲਿਸਤਾਨ ਲਈ ਹਥਿਆਰਬੰਦ ਸੰਘਰਸ਼ ਲੜਿਆ ਬਹੁਤ ਮਾੜਾ ਕੰਮ ਸੀ। ਫਿਰ ਅਖੀਰ ਤੇ ਜਦੋਂ ਨਾ ਰਹਿ ਹੋਇਆ, ਪਹਿਲਾਂ 2 ਵਾਰ ਤਾਂ ਉਹਨੇ ਜਾਬਤਾ ਜਿਹਾ ਰੱਖਿਆ ਭਾਈ ਕੁਲਵੀਰ ਸਿੰਘ ਬੜਾ ਪਿੰਡ ਨੇ। ਫਿਰ ਉਹਨੇ ਜਦੋਂ ਨਾ ਹੀ ਟਲਿਆ ਕੰਮ, ਫਿਰ ਵਿਗੜ ਗਈ ਗੱਲ। ਅਸੀਂ ਬੈਠੇ ਦੇਖਦੇ ਸੀ ਇੱਥੇ 3-4 ਜਾਣੇ। ਮੈਂ ਕਿਹਾ ਲੈ ਹੁਣ ਪਊ ਪੰਗਾ। ਉਹੀ ਗੱਲ ਹੋਈ। ਉਹ ਸੂਰਮਾ ਸਿੰਘ ਸਾਡੇ ਨਾਲ ਨਾਭੇ ਰਿਹਾ ਜਦੋਂ, ਮੈਂ ਉਦੋਂ ਵੀ ਹੱਸਦਾ ਹੁੰਦਾ ਸੀ ਵੀ ਵੀਰ ਤੁਹਾਡੇ ਜਿਹੜੇ ਪਾਏ ਆ ਨਾ ਪੂਰ ਨੇ ਕਮਾਲ ਕਰਤੀ। ਜਿਹੜੀ ਜਵਾਨੀ 1984 ਤੋਂ ਬਾਅਦ ਸਿਰਾਂ ਤੇ ਕੱਫਣ ਬੰਨ ਕੇ ਕੌਮ ਲਈ ਲੜਨ ਮਰਨ ਲਈ ਆਈ ਨਾ, ਉਹਦਾ ਆਪਾਂ ਦੇਣ ਨਹੀਂ ਦੇ ਸਕਦੇ। ਅੱਜ ਆਹ ਬਦਲੇ ਹੋਏ ਮਾਹੌਲ ਦੇ ਵਿੱਚ ਹੱਥ ਜਾ ਗਿਆ ਮੋਬਾਈਲ ਤੇ ਜਣਾ ਖਣਾ ਉੱਠ ਕੇ ਭੰਡਣ ਲੱਗਿਆ ਹੋਇਆ। ਅਗੇ ਜੀ ਖਾੜਕੂਆਂ ਨੇ ਆਹ ਮਾੜਾ ਕਰਤਾ, ਖਾੜਕੂਆਂ ਨੇ ਉਹ ਮਾੜਾ ਕਰਤਾ। ਇਹਦਾ ਦਿੱਲੀ ਵਾਲਿਆਂ ਨੂੰ ਪੁੱਛ ਕੇ ਦੇਖੋ ਜਿਹੜੇ ਹੁਣ ਤੱਕ ਚੀਕਾਂ ਮਾਰਦੇ ਆ ਵੀ ਹਾਏ ਖਾੜਕੂ ਆ ਗਏ, ਹਾਏ ਖਾੜਕੂ ਆ ਗਏ। ਖੈਰ ਜਦੋਂ ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ ਰਤੇਸ਼ ਲੱਖੀ ਨੇ ਜ਼ਿਆਦਾ ਹੀ ਤੰਗ ਜਾ ਕੀਤਾ, ਫਿਰ ਉਹਨਾਂ ਨੇ ਜਿਵੇਂ ਆਪਾਂ ਮਾਰਦੇ ਆ ਨਾ ਮੇਜ਼ ਤੇ ਮੁੱਕੀ, ਜਦੋਂ ਠੋਕ ਕੇ ਕਿਹਾ ਵੀ ਜੋ ਕੀਤਾ ਸਹੀ ਕੀਤਾ, ਠੋਕ ਕੇ ਕੀਤਾ, ਦੁਬਾਰਾ ਕੌਮ ਨੂੰ ਲੋੜ ਪਈ ਫਿਰ ਇਹੀ ਕੁਛ ਕਰਾਂਗੇ। ਇਹ ਸੁੰਨ ਜਾ ਹੋ ਗਿਆ ਸੀ ਉਦੋਂ। ਉਹ ਇਹ ਜਿਹੜਾ ਮਾਹੌਲ ਆ ਕਿ ਚੈਨਲਾਂ ਦੇ ਉੱਤੇ ਬਿਠਾ ਕੇ ਮਾਹੌਲ ਬਣਾ ਕੇ ਸਿੱਖ ਨੂੰ ਘੇਰ ਕੇ ਸਿੱਖੀ ਦੇ ਉਲਟ ਭੁਗਤਾਉਣਾ, ਇਹ ਆ ਜਿਹੜੇ ਜਾਂਦੇ ਆ ਸਾਡੇ ਨੂੰ ਤਾਂ ਸੱਦਦੇ ਨਹੀਂ ਨਾ। ਇਹਨਾਂ ਨੂੰ ਪਤਾ ਇਹ ਗੱਲ ਕਿੱਥੋਂ ਸ਼ੁਰੂ ਕਰਨੀ ਆ ਅਗਲੇ ਨੇ।
ਹੁਣ ਬੀਬੀ ਮਨਵੀਰ ਕੌਰ ਵਰਗੀ ਸਾਡਾ ਨੂੰ ਸੱਦੇ ਉਹ ਤੋਂ ਪਹਿਲੇ ਸੱਟੇ ਪੈਂਦੀ ਸੱਟੇ ਹੀ ਕਹਿਣਾ ਕਿ ਬੀਬਾ ਜੀ ਸਾਨੂੰ ਪਤਾ ਤੁਹਾਨੂੰ ਖਾਲਿਸਤਾਨ ਤੇ ਖਾਲਸਾ ਪੰਥ ਸਿੱਖੀ ਚੰਗੀ ਨਹੀਂ ਲੱਗਦੇ, ਤੁਸੀਂ ਜਦੋਂ ਖਾਲਿਸਤਾਨ ਬਣ ਗਿਆ ਕਿਰਪਾ ਕਰਿਓ ਸਾਨੂੰ ਦੱਸ ਦਿਓ, 2 ਮਹੀਨੇ ਪਹਿਲਾਂ ਦੱਸ ਦਿਆਂਗੇ ਵੀ ਤੁਸੀਂ ਨਾ ਰਹੋ ਇੱਥੇ। ਅਸੀਂ ਤਾਂ ਤੁਹਾਡੇ ਲਈ ਮਿਹਨਤ ਕਰਨ ਲਈ ਕਰ ਸਕਦੇ ਹਾਂ ਵੀ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਸਿੱਖਾਂ ਦੇ ਘਰੇ ਜੰਮੇ ਹੋ, ਅਸੀਂ ਤੁਹਾਡਾ ਇੰਨਾ ਹੀ ਅਹਿਸਾਨਮੰਦ ਹੋਵਾਂਗੇ, ਤੁਹਾਡਾ ਖਾਲਿਸਤਾਨ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ 'ਚ ਨਾਂ ਲਿਖਾਂਗੇ ਵੀ ਇਹ ਖਾਲਿਸਤਾਨ ਦੇ ਖਿਲਾਫ ਬੋਲਣੋਂ ਹਟ ਗਈ ਸੀ, ਇੰਨਾ ਹੀ ਤੁਹਾਡਾ ਅਹਿਸਾਨ ਬਣਾ। ਤੁਸੀਂ ਉਹਨਾਂ ਲੋਕਾਂ 'ਚ ਰਹਿ ਲਿਓ ਜਿਨ੍ਹਾਂ ਨੇ ਸਾਰੇ ਅਹਿਸਾਨ ਭੁਲਾ ਕੇ ਗੁਰੂ ਸਾਹਿਬਾਨ ਦੇ ਤੇ ਸਿੱਖਾਂ ਦੇ ਸਾਰੇ ਅਹਿਸਾਨ ਭੁਲਾ ਕੇ ਅਕਿਰਤ ਘਣ ਬਣ ਕੇ ਸਾਡੀ ਕੌਮ ਦਾ ਘਾਣ ਕੀਤਾ। ਉਸ ਤੋਂ ਬਾਅਦ ਸਾਡੇ ਬੇਸ਼ੁਮਾਰ ਗੁਰਧਾਮ ਦੱਬੇ ਹੋਏ ਨੇ, ਕਦੇ ਗੁਰਦੁਆਰਾ ਡਾਂਗ ਮਾਰ, ਕਦੇ ਕਸ਼ਮੀਰ ਦੇ ਵਿੱਚ ਮਟਨ ਵਾਲਾ ਗੁਰਦੁਆਰਾ, ਗੁਰਦੁਆਰਾ ਹਰ ਕੀ ਪੌੜੀ ਵਾਲਾ, ਇਹ ਇੱਕ ਆਪਣੇ ਗਵਾਲੀਅਰ ਦੇ ਕਿਲੇ ਵਾਲਾ, ਉਹ ਜਗਨਨਾਥਪੁਰੀ। ਬਾਹਮਣਾ ਨੇ ਜਿੰਨੇ 500 ਤੋਂ ਵੱਧ ਇਤਿਹਾਸਕ ਗੁਰਦੁਆਰੇ ਭਾਰਤ ਵਿੱਚ ਬਾਹਮਣਾ ਨੇ ਦੱਬੇ ਹੋਏ ਨੇ, ਤੇ ਸਾਡੀ ਕੌਮ ਤੁਹਾਨੂੰ ਪਤਾ ਹੀ ਨਹੀਂ। ਤੇ ਲੈ ਦੇ ਕੇ ਸਾਡੇ ਜਿਹੜੇ ਆਰਟ ਨਾਲ ਕਲਾ ਨਾਲ ਜੁੜੇ ਲੋਕ ਨੇ, ਕਿਉਂਕਿ ਧਾਰਮਿਕ ਅਤੇ ਸਿਆਸੀ ਸਭਾ ਦੇ ਵਿੱਚ ਤਾਂ ਕੋਈ ਗੱਲ ਬਚੀ ਨਹੀਂ। ਕਦੇ ਕਦੇ ਜਦੋਂ ਕੋਈ ਕਲਾਕਾਰ ਕਿਸੇ ਬਹਾਨੇ ਗੱਲ ਕਰ ਬੈਠਦਾ ਉਦੋਂ ਚੰਗਾ ਲੱਗਦਾ, ਪਰ ਉਹੀ ਕਲਾਕਾਰ ਬਾਅਦ 'ਚ ਕੋਈ ਚੰਦ ਚਾੜ ਦਿੰਦਾ। ਫਿਲਮਾਂ ਵਾਲੇ ਜਾਂ ਹੋਰ ਕਈ ਵਾਰੀ ਚੱਜ ਦੀ ਕਰ ਜਾਂਦੇ, ਕੋਈ ਗਾਉਣ ਵਾਲਾ ਵੀ ਕਰ ਜਾਂਦਾ ਕਦੇ ਕਦੇ। ਇਹ ਹੁਣ ਆਹ ਇੱਕ ਤਾਮਿਲ ਫਿਲਮ ਦਾ ਰੌਲਾ ਪਿਆ ਹੋਇਆ ਜਿਹਦੇ 'ਚ ਬੋਧੀ ਵਿਚਾਰਧਾਰਾ ਦੇ ਹਿਸਾਬ ਨਾਲ ਉਹ ਫਿਲਮ ਬਣਾਈ ਗਈ ਆ ਕਿ ਕਿਵੇਂ ਬ੍ਰਾਹਮਣਵਾਦ ਨੇ ਬੋਧੀਆਂ ਦਾ ਸਫਾਇਆ ਕੀਤਾ, ਬੋਧੀਆਂ ਦਾ ਘਾਣ ਕੀਤਾ। ਥਾਂਗਾਲਾਨ ਫਿਲਮ ਆ, ਬੜੀ ਉਹਦੀ ਚਰਚਾ, ਬੜੀ ਉਹਦੀ ਕਮਾਈ ਆ। ਤੇ ਉਸ ਫਿਲਮ ਨੇ ਬੋਧੀਆਂ ਨੂੰ ਇੱਕ ਵਾਰੀ ਬ੍ਰਾਹਮਣਵਾਦ ਦੇ ਖਿਲਾਫ ਜਿਸ ਤਰੀਕੇ ਨਾਲ ਉਭਾਰਿਆ, ਸਾਡੀਆਂ ਕਿਤੇ ਫਿਲਮਾਂ, ਸਾਡੇ ਕਿਤੇ ਸਾਹਿਤ, ਸਾਡੇ ਕਿਤੇ ਕਲਾਕਾਰ ਇਉਂ ਕਰਨ ਲੱਗ ਜਾਣ, 2 ਸਾਲ ਠੋਕ ਕੇ ਲੱਗ ਜਾਣ, ਸਾਡੀ ਕੌਮ ਦੀ ਜਵਾਨੀ ਜਿਹੜੀ ਆ ਉਹ ਇਹਨਾਂ ਦਾ ਘਰੋਂ ਨਿਕਲਣਾ ਬੰਦ ਕਰ ਦੂ। ਜਿਹੜੇ ਸਿੱਖਾਂ ਦੇ ਵਿੱਚ ਪੱਗਾਂ ਸਿਰ ਤੇ ਬੰਨ੍ਹ ਕੇ ਭਕਾਈ ਮਾਰਦੇ ਆ ਕਿ ਜੀ ਜਿਹੜੇ ਗੁਰੂ ਸਾਹਿਬਾਨ ਵਿਸ਼ਨੂੰ ਦੇ ਅਵਤਾਰ ਸੀ ਜੀ, ਉਹ ਫਲਾਨਾ ਜੀ ਧਮਕਾਨਾ। ਇਹ ਸਾਨੂੰ ਸਮਝਣਾ ਪਊਗਾ ਕਿ ਹਾਲਾਤ ਜਿਹੜੇ ਨੇ ਉਹ ਖਾੜਕੂ ਲਹਿਰ ਵਾਲੇ ਦਿਨਾਂ ਤੋਂ ਵੀ ਜ਼ਿਆਦਾ ਔਖੇ ਨੇ। ਅੱਜ ਦੇ ਦੌਰ ਵਿੱਚ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾਈ ਬੈਠੇ ਭਾਜਵੇਂ ਬ੍ਰਿਗੇਡ ਦੀਆਂ ਚਾਲਾਂ ਨੂੰ ਸਮਝਣ ਦੇ ਲਈ ਜਿਸ ਤਰੀਕੇ ਦੇ ਹਿਸਾਬ ਕਿਤਾਬ ਦੀ ਲੋੜ ਆ, ਅਗਲਿਆਂ ਨੇ ਦੇਖ ਲਿਆ ਵੀ ਅਹੁਦੇ ਦਿਓ ਤੇ ਅਹੁਦਾ ਦੇਣ ਦੀ ਕੀਮਤ ਕੀ ਆ, ਤੈਨੂੰ ਭਾਈ ਸਿੱਖੀ ਦੇ ਤੇ ਸਿੱਖਾਂ ਦੇ ਖਿਲਾਫ ਕੁਛ ਬੋਲ ਕੇ ਦਿਖਾਉਣਾ ਪਊ, ਨਾਗਪੁਰ ਟੈਸਟ ਪਾਸ ਕਰਨਾ ਪਊ। ਪਰ ਇਸ ਮੌਕੇ ਸਾਨੂੰ ਇਸ ਗੱਲ ਤੇ ਤਸੱਲੀ ਆ ਕਿ ਇੱਕ ਪਾਸੇ ਤਾਂ ਉਹਨਾਂ ਦੀ ਵੀ ਘਾਟ ਨਹੀਂ ਜਿਹੜੇ ਨਾਗਪੁਰ ਦਾ ਟੈਸਟ ਪਾਸ ਕਰਕੇ ਦਿੱਲੀ ਦੀ ਅਧੀਨਗੀ ਮੰਨ ਕੇ ਉਹਦੇ ਰੋਟੀਆਂ ਕਮਾਉਣ ਨੂੰ ਵੀ ਬੜੇ ਬੱਲੇ ਬੱਲੇ ਆ ਜੀ, ਇਹਦੀ ਬੜੀ ਚੱਲਦੀ ਹੈ ਜੀ ਇਹਦੀ। ਤੇ ਦੂਜੇ ਪਾਸੇ ਉਹ ਵੀ ਫੱਕਰ ਨੇ ਜਿਨ੍ਹਾਂ ਦੇ ਘਰੇ ਚਾਹੇ ਰੋਟੀ ਚੱਜ ਹਾਲ ਨਾ ਪੱਕੇ ਚਾਹੇ ਨਾ ਪੱਕੇ, ਪਰ ਉਹ ਵਿਕਦੇ ਨਹੀਂ, ਝੁਕਦੇ ਨਹੀਂ ਤੇ ਦੁਸ਼ਮਣ ਦਾ ਕਹਾੜਾ ਬਣਨ ਤੋਂ ਇਨਕਾਰੀ ਹੈ। ਆਓ ਉਹਨਾਂ ਸਾਰਿਆਂ ਸਿੱਖਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਿਆ ਕਰੀਏ ਜਿਹੜੇ ਇੰਨੇ ਭਿਆਨਕ ਹਾਲਾਤ ਵਿੱਚ ਵੀ ਸਿੱਖੀ ਦੀ, ਪੰਥ ਦੀ ਚੜ੍ਹਦੀ ਕਲਾ ਲਈ ਜੂਝ ਰਹੇ ਆ। ਨਹੀਂ ਤਾਂ ਇੱਥੇ ਜਥੇਦਾਰ ਬਣ ਕੇ ਚੇਤੇ ਆ ਨਾ, ਗਿਆਨੀ ਇਕਬਾਲ ਸਿੰਘ ਹੁੰਦਾ ਸੀ ਇੱਕ ਉੱਤੇ ਤਖਤ ਸ੍ਰੀ ਪਟਨਾ ਸਾਹਿਬ, ਉਹ ਕਹਿੰਦਾ ਸਿੱਖ ਲਵ ਕੁਸ਼ ਦੀ ਔਲਾਦ ਆ। ਇੱਕ ਵਾਰੀ ਜਥੇਦਾਰ ਗੁਰਬਚਨ ਸਿੰਘ ਅਕਾਲ ਤਖਤ ਤੋਂ ਤਾਂ ਕਵੇ ਵੀ ਇਹ ਜਿਹੜਾ ਜੀ ਪ੍ਰੋਗਰਾਮ ਰੱਖਿਆ ਹੋਇਆ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਨੇ ਤਾਲ ਕਟੋਰਾ ਸਟੇਡੀਅਮ 'ਚ ਦਿੱਲੀ, ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ, ਇੱਥੇ ਕੋਈ ਸਿੱਖ ਜਾਵੇ ਨਾ, ਕਿਉਂਕਿ RSS ਜਿਹੜੀ ਆ ਉਹ ਸਿੱਖੀ ਦਾ ਘਾਣ ਕਰਦੀ ਆ। ਤੇ ਗਿਆਨੀ ਇਕਬਾਲ ਸਿੰਘ ਸਾਰੇ ਪੰਥ ਨੂੰ ਚੜਾ ਕੇ ਉੱਥੇ ਗਿਆ ਤੇ ਉਦੋਂ ਪਰਮਜੀਤ ਸਿੰਘ ਸਰਨਾ ਨੇ ਬੜਾ ਲੰਬਾ ਚੌੜਾ ਉਹਦੇ ਖਿਲਾਫ ਜਿਹੜਾ ਸੀ ਬਿਆਨ ਦਿੱਤਾ ਵੀ ਇਹਨੂੰ ਜੀ ਇਹ RSS ਦਾ ਪੱਕਾ ਕਾਰਕੁਨ ਆ, ਆਹ ਕਰਦਾ ਉਹ ਕਰਦਾ।
तो जिथे जथेदारियां लैण लई जां जथेदारियां मानण लई जां लालपुरे वर्गे घट गिणती कमिशन के चेयरमैन बन लई ਵੱਡੇ ਤੇ महान जिन्हां दी सिख चर्चा जी करते होंदे आ, बड़ा मैनूं औखा लगदा भी जिन्हां नूं तुसीं एवें बनाई फिरदे हो खब्बी खान, सारे विके हुए लिपे हुए बंदे, एवें इन्हां दीयां कोठियां कारां अहुदेदारियां की अर्थ रखदी कि ਜਿਹੜੇ नहीं भी विके हुए ਤੁਸੀਂ ਭਾਈ ਜੇ नहीं विके ਤੁਸੀਂ ਭਾਰਤ ਮਾਤਾ ਕੀ ਜੈ ਕਹਿੰਦੇ ਹੋ, ਉਸ ਭਾਰਤ ਦੇ ਗੁਣ ਗਾਉਂਦੇ ਹੋ ਜਿਹਨੇ ਸਾਡੇ ਧਰਮ ਦਾ ਨਾਸ਼ ਮਾਰਨ ਦਾ ਐਦ ਕੀਤਾ ਹੋਇਆ। ਤੁਸੀਂ ਖੁਸ਼ਵੰਤ ਸਿੰਘ ਨਾਲੋਂ ਜਾਂ ਹਰਕਿਸ਼ਨ ਸਿੰਘ ਸਰਜੀਤ ਨਾਲੋਂ ਵੱਧ ਤਾਂ ਨਹੀਂ ਝੁਕ ਸਕਦੇ, ਲਿਪ ਸਕਦੇ, ਉਹਦੇ ਨਾਲੋਂ ਵੱਧ ਤਾਂ ਨਹੀਂ ਸਿੱਖਾਂ ਦੇ ਉਲਟ ਭੁਗਤ ਸਕਦੇ। ਪਰ ਨਵੰਬਰ 84 ਨੂੰ ਜਦੋਂ ਇੰਦਰਾ ਗਾਂਧੀ ਵਾਲਾ ਕੰਮ ਹੋਇਆ, ਇਹਨਾਂ ਦੋਨਾਂ ਨਾਲ ਜੋ ਕੁੱਤੇ ਖਾਣੀ ਹੋਈ ਆ ਉਹ ਪੜ੍ਹ ਲਿਓ ਤੇ ਆਪੇ ਫੈਸਲਾ ਕਰ ਲਿਓ ਕਿ ਤੁਸੀਂ ਇਹਨਾਂ ਨਾਲੋਂ ਵੱਧ ਤਾਂ ਭਾਰਤ ਦੇ ਵਫਾਦਾਰ ਬਣ ਕੇ ਦਿਖਾ ਨਹੀਂ ਸਕਦੇ। ਸੱਚੀ ਗੱਲ ਇਹ ਆ ਕਿ ਹਿੰਦੂ ਤਵ ਭਾਗਵਾ ਬ੍ਰਿਗੇਡ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਸਭ ਤੋਂ ਵੱਧ ਸਿੱਖਾਂ ਨੂੰ ਤੇ ਸਿੱਖੀ ਨੂੰ ਦੁਸ਼ਮਣ ਮੰਨਦਾ। ਉਹਦੇ ਸਾਹਮਣੇ ਇਹ ਸਵਾਲ ਆ ਕਿ ਸਿੱਖ ਗੁਰਮਤ ਜਿਹੜੀ ਹੈ ਇਹਦਾ ਕਿਵੇਂ ਨਾਸ਼ ਕਰਨਾ। ਇਹਦੇ ਤਹਿਤ ਏਜੰਡਾ ਅਗਲਿਆਂ ਨੇ ਇਹ ਰੱਖਿਆ ਹੋਇਆ ਕਿ ਪਹਿਲਾਂ ਤਾਂ ਬਹੁਤਿਆਂ ਦਾ ਤਾਂ ਦਿਮਾਗੀ ਤੌਰ ਤੇ ਉੱਤੇ ਸਿਧਾਂਤਕ ਤੌਰ ਤੇ ਬਾਹਮਣੀਕਰਨ ਕਰ ਦਿਓ, ਜਿਹੜੇ ਬਾਕੀ ਬਚਦੇ ਆ ਉਹਨਾਂ ਦਾ ਫਿਰ ਕਤਲੇਆਮ ਕਰਾ ਦਾਂਗੇ। ਤੇ ਇਸ ਮਾਹੌਲ ਦਾ, ਇਸ ਹਾਲਾਤ ਦਾ ਵਿਸ਼ਲੇਸ਼ਣ ਕਰਕੇ ਸਾਡੀ ਕੌਮ ਨੂੰ ਆਪਦੀ ਨੀਤੀ ਬਣਾਉਣੀ ਚਾਹੀਦੀ ਆ। ਸਭ ਤੋਂ ਜ਼ਰੂਰੀ ਗੱਲ ਇਹ ਕਿ ਆਪਾਂ ਨੂੰ ਲਕੀਰ ਖਿੱਚਣੀ ਪਊਗੀ ਕਿਹੜੇ ਕਿਹੜੇ ਖਾਲਸਾ ਪੰਥ ਦੇ ਏਜੰਡੇ ਤਹਿਤ ਚੱਲਦੇ ਆ, ਕਿਹੜੇ ਕਿਹੜੇ ਭਾਗਵੇਂ ਏਜੰਡੇ ਤਹਿਤ ਚੱਲਦੇ ਆ। ਇੰਨੀ ਲਕੀਰ ਖਿੱਚੇ ਬਗੈਰ ਗੁਜ਼ਾਰਾ ਨਹੀਂ। ਆਓ ਉਹਨਾਂ ਘਟਨਾਵਾਂ ਦਾ, ਉਹਨਾਂ ਬੰਦਿਆਂ ਦਾ, ਉਹਨਾਂ ਧਿਰਾਂ ਦਾ, ਪਲੇਟਫਾਰਮਾਂ ਦਾ ਅਧਿਐਨ ਕਰੀਏ, ਵਿਸ਼ਲੇਸ਼ਣ ਕਰੀਏ ਜਿਹੜੇ ਖਾਲਸਾ ਪੰਥ ਦੇ ਖਿਲਾਫ ਭੁਗਤਦੇ ਆ, ਤੇ ਉਹਨਾਂ ਨੂੰ ਪਰਖੀਏ, ਉਹਨਾਂ ਨੂੰ ਸਾਥ ਸਹਿਯੋਗ ਦਈਏ ਜਿਹੜੇ ਪੰਥ ਦੀ ਗੱਲ ਕਰਦੇ ਆ। ਇੱਥੇ ਸਮਾਪਤੀ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।